लखे भाई, लखे भाई, लखे भाई, आए लखे भाई, लखे भाई। तू किधर बुड़किया फिरदा है? मैं बुड़किया नहीं फिरदा, तू इत्थे गन्ना चूपी जाना, उधर बाजार च रस कोई होरे पी जांदा। की मतलब तेरा ओए? या मतलब साफ साफ आ, तारा नूर नू बाजार च घुमा रिहा है। ए तारे दी तां चला मेरे नाल। चल फिर। ते एक फुला गोभी दा भी पा दियो। ओ नूर किवें आ? कौन है वे तू? नी कट्ठे ਆਪਾਂ ਰਹੇ ਖੇਡਦੇ ਉਹ ਸਾਡੇ ਨਿੱਕੇ ਹੁੰਦਿਆਂ ਦੀ ਅੜੀ। हाथ छड़ मेरा, छित्तर ना खाली। तू है कौन? मैं ਲੱਖਾ ਜਿਹਦੇ ਹਮੇਸ਼ਾ ਹੀ ਤੇਰੇ ਕਰਕੇ ਤਾਰੇ ਨਾਲ ਸਿੰਘ ਫਸਦੇ ਹੁੰਦੇ ਸੀ। ਆ ਗਿਆ ਤੇਰੇ ਸਿੰਘ ਭੋਰਨ ਵਾਲਾ। ਅੱਜ ਮਰੇਗਾ ਮੇਰੇ ਹੱਥੋਂ। तारे ਪਿੱਛੇ ਹਟ। ਦਰਿਆ ਛੱਡ ਇਹਨੂੰ, ਹੋਸ਼ ਕਰ ਹੋਸ਼। ਪਾਗਲ ਹੋ ਗਿਆ। ਆਹੋ ਪਾਗਲ ਹੋ ਗਿਆ ਮੈਂ। ਜੀ ਸਿਆ ਰੋਕ ਲੈ ਇਹਨੂੰ, ਨਹੀਂ ਤਾਂ ਫਿਰ ਖੜੀਆਂ ਖੜੀਆਂ ਸੁਣੂ ਮੈਥੋਂ। ਪਹਿਲਾਂ ਆਪਣੀ ਗੰਦੀ ਔਲਾਦ ਨੂੰ ਤਾਂ ਵਰਜ ਲੈ। ਉਹ ਬਹੁਤਾ ਖੂਨ ਉਬਾਲੇ ਮਾਰਦਾ ਨਾ ਤੇਰਾ ਦਾਰਿਆ। ਤੇ ਜਾ ਕੇ ਗਰਮੀ ਆਪਣੇ ਪਿਓ ਦੇ ਕਾਤਲ ਨੂੰ ਦਿਖਾ, ਜਿਹਨੇ ਸਰੇਆਮ ਤੇਰੇ ਪਿਓ ਨੂੰ ਸਾਰੇ ਪਿੰਡ ਦੇ ਸਾਹਮਣੇ ਮਾਰਿਆ ਸੀ। ਕਰਨੈਲ ਸੇ ਰੱਬ ਦਾ ਵਾਸਤਾ ਹੈ, ਚੁੱਪ ਕਰ। ਉਹ ਪਿੱਛੇ ਹਟ ਜੀ ਸਿਆ, ਆ ਦੇਖ ਤਾਂ ਸਹੀ ਕਿਵੇਂ ਹੰਕਾਰਿਆ ਖੜਾ ਹੈ, ਜਿਵੇਂ ਅੱਗ ਲੱਗੀ ਹੁੰਦੀ ਹੈ। ਉਹ ਜਾ ਓਏ, ਬੋਲਣ ਨੂੰ ਮਰਦਾ ਹੈ। ਤੂੰ ਤਾਂ ਜੰਮਿਆ ਹੀ ਪਿਓ ਦੇ ਸਿਵੇ ਤੇ ਸੀ। ਉਹ ਕਰਨੈਲ ਸੇ ਨਹੀਂ ਟਲਿਆ ਤੂੰ, ਦੱਬੀ ਅੱਗ ਨੂੰ ਹਵਾ ਦੇਤੀ। ਕੀ ਕਿਹਾ ਚਾਚਾ? ਓਏ ਮੈਥੋਂ ਕੀ ਪੁੱਛਦਾ? ਜਾ ਕੇ ਆਪਣੀ ਮਾਂ ਨੂੰ ਪੁੱਛ ਵੀ ਤੇਰੇ ਪਿਓ ਦਾ ਕਾਤਲ ਕੌਣ ਹੈ। चल पुत कर चलिए। लोग एवं ही आवाज दबाजे बोलते रहते, झूठ बोलते झूठे। चल पुत, चल पुत, चल। हाय रब्बा, आके किस सगन हो गया। हाय रब्बा सुख रखी, दूध उबल गया। हाँ, ओहो की होया पुत्र? जीसिया कुछ नहीं पर जाई, बस ਉਹ ਕੀ ਕਹਿੰਦੇ ਆ, ਕੌਡੀ ਖੇਡਦੇ ਹੋਏ ਨਾ ਮਾੜੀ ਜੀ ਸੱਟ ਲੱਗ ਗਈ ਐ। ਤੇ ਤੂੰ ਐ ਕਰ, ਗਰਮ ਦੁੱਧ 'ਚ ਹਲਦੀ ਪਾ ਕੇ ਦੇ ਇਹਨੂੰ। ਪੁੱਤ ਸੱਟ ਜ਼ਿਆਦਾ ਤਾਂ ਨਹੀਂ ਲੱਗੀ? ਸੱਟ ਤਾਂ ਬਹੁਤ ਡੂੰਗੀ ਲੱਗੀ ਐ ਬੇਬੇ। ਕੀ ਕਿਹਾ? ਇਹਨੇ ਕੀ ਕਹਿਣਾ, ਤੂੰ ਐ ਕਰ, ਰੋਟੀ ਪਾ ਦੇ ਸਾਨੂੰ। ਅੱਜ ਮੈਂ ਆਪਣੇ ਪੁੱਤ ਨਾਲ ਹੀ ਸੌਂਗਾ, ਹੈ ਨਾ? ਹਾਏ ਮੈਂ ਮਰ ਗਈ। ਤੇਰੀ ਅੱਖਾਂ 'ਚ ਹੰਝੂ। ਤੁਸੀਂ ਮੈਨੂੰ ਦੱਸ ਦੇ ਕਿਉਂ ਨਹੀਂ ਹੋਇਆ ਕੀ ਆ? ਤੁਸੀਂ ਕਿਉਂ ਬੁਝਾਰਤਾਂ ਪਾਈ ਜਾਂਦੇ ਹੋ? ਪੁੱਤ ਤੂੰ ਹੀ ਦੱਸ ਦੇ ਕੀ ਹੋਇਆ। ਤੈਨੂੰ ਮੇਰੀ ਸੌਂ ਲੱਗੇ। ਤੈਨੂੰ ਵੀ ਮੇਰੀ ਸੌਂ ਲੱਗੇ ਬੇਬੇ। ਦੱਸ ਮੇਰੇ ਬਾਪੂ ਦਾ ਕਤਲ ਕਿਹਨੇ ਕੀਤਾ ਸੀ? ਉਹ ਕਹਿਲਾ ਸ਼ਰਮ ਮੇਰਾ ਮਾਰ ਗਿਆ ਮੈਨੂੰ। ਆਗ ਮੈਨੂੰ ਮੇਰੇ ਬਾਪੂ ਦਾ ਸਿਵਾ ਲੱਗਦਾ ਹੈ। ਦੱਸ ਬੇਬੇ, ਦੱਸ ਕਿਹਨੇ ਕੀਤਾ ਸੀ ਕਤਲ ਮੇਰੇ ਬਾਪੂ ਦਾ? ਦੱਸ ਦੇ ਨਾ ਮੇਰੇ ਪੁੱਤ, ਐ ਨਾ ਕਹਿ। ਤੂੰ ਦੱਸਦੀ ਕਿਉਂ ਨਹੀਂ? ਨਹੀਂ ਪੁੱਤ, ਜਿਹੜੀ ਅੱਗ ਮੈਂ ਇੰਨੇ ਸਾਲਾਂ ਤੋਂ ਆਪਣੇ ਸੀਨੇ 'ਚ ਦੱਬੀ ਬੈਠੀ ਆ, ਉਹਨੂੰ ਨਾ ਫਰੋਲ। ਮੈਨੂੰ ਨੋ ਦੱਸ ਦੇ ਬੇਬੇ, ਨੋ ਦੱਸ ਦੇ ਉਹਦਾ। ਦਾਰਿਆ ਪੁੱਤ, ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਸੁਣ, ਵਕਤ ਨੇ ਸਾਡੇ ਨਾਲ ਬੜੀ ਅਣਹੋਣੀ ਕੀਤੀ ਹੈ। ਰੱਜੇ ਪੁੱਜੇ ਜ਼ਮੀਂਦਾਰ ਸੀਗੇ ਅਸੀਂ। ਮੇਰਾ ਭਾਈ ਪਿੰਡ ਦੇ ਸਿਰਕੜਵੇਂ ਬੰਦਿਆਂ ਚੋਂ ਸੀਗਾ। ਗਰੀਬ ਗੁਰਬਿਆਂ ਦੀ ਮਦਦ ਕਰਨ ਵਾਲਾ, ਬੜੇ ਬਜ਼ੁਰਗਾਂ ਦੀ ਇੱਜ਼ਤ ਕਰਨ ਵਾਲਾ ਸੀਗਾ ਮੇਰਾ ਭਾਈ।
ਸਾਰੇ ਬਜ਼ੁਰਗਾਂ ਨੂੰ ਆਪਣੇ ਸਕੇ ਮਾਂ ਪਿਓ ਦੀ ਤਰ੍ਹਾਂ ਮਾਣ ਸੰਭਾਲ ਦਿੰਦਾ ਹੁੰਦਾ ਸੀਗਾ ਮੇਰਾ ਭਾਈ। ਧੀਆਂ ਭੈਣਾਂ ਦੇ ਸਿਰ ਕੱਛਣ ਵਾਲਾ। ਪਰ ਇੱਕ ਇਹ ਜੀ ਕਲਾੜੀ ਘੜੀ ਆਈ ਜਿਹਦੇ ਵਿੱਚ ਜਗੀਰ ਸਿੰਘ ਬਾਪ ਰੋਲਾ ਬਣ ਕੇ ਸਾਡੀ ਜ਼ਿੰਦਗੀ 'ਚ ਦਾਖਲ ਹੋ ਗਿਆ। ਜੰਗੀਰ ਸਿੰਘ ਨੇ ਨਾ ਕਦੇ ਪੁਲਿਸ ਦੀ ਪਰਵਾਹ ਕੀਤੀ ਹੈ, ਨਾ ਸਮਾਜ ਦੀ ਤੇ ਨਾ ਕਾਨੂੰਨ ਦੀ। ਮੈਂ ਹਮੇਸ਼ਾ ਲੋਕਾਂ ਨਾਲ ਧੱਕਾ ਕੀਤਾ ਹੈ, ਕਰਦਾ ਤੇ ਕਰਦਾ ਰਹੂੰਗਾ, ਭਾਵੇਂ ਮੇਰੇ ਰਾਹ 'ਚ ਰੱਬ ਆ ਜੇ। ਬਚਨੇ ਪੁੱਤ, ਇਸ ਵਾਰੀ ਤਾਂ ਬਾਸਮਤੀ ਵੀ ਰਕੜਾ ਲਾ ਗਈ। ਬਚਨ ਸਿਆ ਇੱਧਰ ਆ ਕਾਗਜ਼ ਤੇ ਅੰਗੂਠਾ ਲਾ ਤੇ ਜ਼ਮੀਨ ਖਾਲੀ ਕਰਕੇ ਡੰਡੀ ਰਗੜ। ਐਂ ਕਿਵੇਂ ਲਾ ਦਿਆਂ ਅੰਗੂਠਾ? ਵਿਆਜੂ ਪੈਸੇ ਹੀ ਲਿਆ, ਹਰ ਛਮਾਹੀ ਵਿਆਜ ਤਾਂ ਮੋੜਦਾ। ਪਰ ਤੂੰ ਬਾਈ ਨੂੰ ਐਤਕੀ ਸਾਰੇ ਪੈਸੇ ਮੋੜਨੇ ਕੀਤੇ ਸੀ। ਓਏ ਮੈਨੂੰ ਚਾਰਦਾ, ਦੁਨੀਆ ਡੰਗਰ ਚਾਰਦੀ ਹੋ, ਕੇਰੂ ਬੰਦੇ ਚਾਰਦਾ। ਓਏ ਮੁੰਡਿਓ, ਟਰੈਕਟਰ ਸਟਾਰਟ ਕਰੋ ਤੇ ਲਓ ਕਬਜ਼ਾ। ਨਾ ਭਾਈ, ਧੱਕਾ ਨਾ ਕਰੋ, ਇਸ ਵਾਰ ਫਸਲਾਂ ਦੇ ਪੈਸੇ ਦੇ ਦੇਵਾਂਗੇ। ਲੈ ਚੌਰੇ ਦੀ ਸੁਣ ਲਓ। ਉਹ ਤੂੰ ਪਾਸੇ ਹਟੋ ਬੜਿਆ। ਉਹ ਬੜਿਆ ਤੂੰ ਸਾਡੇ ਤੜਾਉਣੇ ਆ, ਪਰਾਂ ਮਰ। ਖਬਰਦਾਰ ਓਏ, 75 ਸਿੰਘ ਦੇ ਜਿਉਂਦੇ ਜੀ ਉਹਦੇ ਪਿੰਡ ਦੀ ਵਾਹ ਵੱਲ ਨਹੀਂ ਕੋਈ ਤੱਕ ਸਕਦਾ। ਕੌਣ ਹੋ ਤੁਸੀਂ? ਮੈਨੂੰ ਪਿੰਡ ਵਾਲੇ ਕੇਰੂ ਕਾਣਾ ਕਹਿੰਦੇ ਆ। ਤੂੰ ਸਰਦਾਰ ਜੰਗੀਰ ਸਿੰਘ ਨੂੰ ਨਹੀਂ ਜਾਣਦਾ? ਜਾ ਓਏ, ਆਪਣੇ ਜਗੀਰ ਸਿੰਘ ਨੂੰ ਕਹਿ ਦੇ ਜਾ ਕੇ ਪਹਿਲਾਂ ਆਪਣੇ ਨਾਂ ਪਿੱਛੋਂ ਸਿੰਘ ਲਾਉਣਾ ਬੰਦ ਕਰੇ। ਓਏ ਗੁਰੂ ਨੇ ਸਿੰਘ ਮਜਲੂਮਾਂ ਦੀ ਰਾਖੀ ਲਈ ਸਾਜੇ ਸੀ, ਲੋਕਾਂ ਦੇ ਹੱਕ ਹੋਣ ਲਈ ਨਹੀਂ। ਰਹੀ ਗੱਲ ਤੇਰੇ ਪੈਸਿਆਂ ਦੀ, ਆ ਲੈ। ਡਰਨਾ ਨਹੀਂ ਸੁੰਦਰ ਸਿਆ ਇਹੋ ਜਿਹੇ ਲੂੰਬੜਾਂ ਤੋਂ। ਪੈਸੇ ਤਾਂ ਤੂੰ ਮੋੜ ਤੇ 75 ਸਿਆ, ਪਰ ਸੋਚ ਲਾ ਜੰਗੀਰ ਸਿੰਘ ਦਾ ਗੁੱਸਾ ਬਹੁਤ ਭੈੜਾ। ਜਾਣੇ ਹੋ ਕਿ ਜੁੱਤੀਆਂ ਖਾ ਕੇ ਜਾਵਾਂਗੇ। ਇਹਦਾ ਤਾਂ ਹੁਣ ਰੱਬ ਹੀ ਰੱਖਾ। ਚਾਚਾ, ਤੂੰ ਤਾਂ ਆਪਣੇ ਪਿੰਡ ਲਈ ਰੱਬ ਵਾਂਗੂ ਐ। ਨਾ ਬਚਨ ਸਿਆ, ਸਾਡੇ ਗੁਰੂਆਂ ਨੇ ਕਿਹਾ ਨਾ ਹੀ ਜ਼ੁਲਮ ਕਰਨਾ ਤੇ ਨਾ ਹੀ ਜ਼ੁਲਮ ਸਹਿਣਾ। ਗੂਠਾ ਨਹੀਂ ਲਾਏਗਾ? ਨਹੀਂ ਲਾਊਗਾ ਗੂਟਾ। ਓਏ ਮੂਰਖੋ, ਤੁਸੀਂ ਕਿਉਂ ਕੁੱਟੀ ਜਾਂਦੇ ਵਿਚਾਰੇ ਨੂੰ? ਆਪਾਂ ਨੂੰ ਤਾਂ ਇਹਦਾ ਗੂਠਾ ਚਾਹੀਦਾ। ਲਾ ਗੂਠਾ ਲਾ। ਜਿੱਥੇ ਜਿੱਥੇ ਚਾਹੀਦਾ ਲਾ ਲਈ। ਪਹਿਲਾਂ ਸਿਰਫ ਇਹਦੀ ਜ਼ਮੀਨ ਜਾਣੀ ਸੀ, ਹੁਣ ਪੂਰਾ ਘਰ ਕੱਟ ਜਾਊਗਾ। ਆਤੇ ਖੁਦਾ ਦਾ ਵੈਰ ਹੁੰਦਾ ਬਚਨ ਸਿਆ, ਕੋਈ ਜਿੱਡਾ ਮਰਜੀ ਜ਼ਾਲਮ ਹੋਵੇ, ਪਰ ਸੱਚ ਅੱਗੇ ਉਹਨੂੰ ਚੁੱਕਣਾ ਹੀ ਪਿਆ। ਸਤਿ ਸ਼੍ਰੀ ਅਕਾਲ ਚਾਚੀ। ਲਓ ਜੀ ਪਾਣੀ। ਲਿਆ, ਦੇਖੀ ਦੇਖੀ ਸੰਭਲ ਕੇ ਨਸੀਬ ਕਰੇ। ਤੈਨੂੰ ਕਿੰਨੀ ਵਾਰ ਕਿਹਾ ਕੁਝ ਦਿਨ ਆਪਣਾ ਧਿਆਨ ਰੱਖ। ਚੰਗਾ ਜੀ। ਆਰਾਮ ਕਰਿਆ ਕਰ। ਵੀਰੇ, ਜਿਹਦੇ ਨਾਲ ਤੂੰ ਸਿੰਘ ਫਸਾ ਰਿਹਾ ਹੈ, ਤੈਨੂੰ ਪਤਾ ਵੀ ਹੈ ਉਹ ਹੈ ਕੌਣ? ਇਸ ਇਲਾਕੇ ਦਾ ਮੰਨਿਆ ਹੋਇਆ ਬਦਮਾਸ਼ ਹੈ ਉਹ, ਜਗੀਰਾ। ਕਹਿੰਦੇ ਕਹਾਂਦੇ ਬੰਦੇ ਵੀ ਉਹਦੀ ਹਵੇਲੀ ਦੇ ਮੂਹਰੇ ਉੱਚੀ ਸਾਹ ਲੈਣ ਤੋਂ ਡਰਦੇ ਆ। ਭਰਜਾਈ ਤੂੰ ਸਮਝਾ ਇਹਨੂੰ। ਦੇਖੋ ਜੀ, ਪਹਿਲਾਂ ਗੱਲ ਹੋਰ ਸੀ, ਹੁਣ ਆਪਾਂ ਕਬੀਲਦਾਰ ਹੋ ਗਏ ਆ। ਸੁੱਖਾਂ ਸੁੱਖਦਿਆਂ ਨੂੰ ਮਸਾਂ ਖੁਸ਼ੀਆਂ ਘਰ ਜਾਈਆਂ ਨੇ। ਆਪਾਂ ਕਿਸੇ ਦੀ ਲੜਾਈ ਝਗੜਿਆਂ ਤੋਂ ਕੀ ਲੈਣਾ ਹੈ? ਥਾਣੇਦਾਰ, ਕਾਨਗੋ, ਪਟਵਾਰੀ, ਤਹਿਸੀਲਦਾਰ ਸਭ ਉਹਦਾ ਪਾਣੀ ਭਰਦੇ, ਉੱਪਰ ਤੱਕ ਪਹੁੰਚ ਹੈ ਉਹਦੀ। ਨਾਲੇ ਪਿੰਡ ਵਿੱਚ ਹੋਰ ਵੀ ਤਾਂ ਬਥੇਰੇ ਬੰਦੇ ਨੇ, ਉਹਨਾਂ ਨੂੰ ਆਪਣੇ ਮਸਲੇ ਆਪ ਨਜਿੱਠਣ ਦਿਓ। ਬਾਈ ਜੀ, ਜੇ ਕੁੱਤਾ ਹਲਕ ਜਾਏ ਨਾ ਤਾਂ ਲੋਕੀ ਪਾਸੇ ਦੀ ਹੋ ਕੇ ਲੰਘਦੇ ਆ। ਆਪਾਂ ਨੇ ਜ਼ਰੂਰ ਉਹਦੇ ਹਲਕ 'ਚ ਹੱਥ ਪਸਾਣਾ। ਬਸ ਕਰੋ। ਮੈਂ ਲੜਾਈਆਂ ਕਿਸੇ ਬਦਮਾਸ਼ੀ ਲਈ ਨਹੀਂ ਲੜ ਰਿਹਾ। ਨਿਮਾਣੇ ਨਤਾਣੇ ਲੋਕਾਂ ਦੇ ਹੱਕ 'ਚ ਖੜਨਾ ਸਾਡੇ ਪੁਰਖਿਆਂ ਦੀ ਰੀਤ ਰਹੀ ਹੈ। ਜੀ ਸਿਆ, ਜੇ ਅਸੀਂ ਨਿਮਾਣੇ ਨਤਾਣੇ ਲੋਕਾਂ ਲਈ ਨਹੀਂ ਲੜਾਂਗੇ, ਫਿਰ ਸਾਨੂੰ ਸਿੰਘ ਕਹਾਉਣ ਦਾ ਕੀ ਹੱਕ ਹੈ?
ਭੁੱਲ ਗਏ ਤੁਸੀਂ? ਗੁਰੂ ਮਹਾਰਾਜ ਨੇ ਕੀ ਕਿਹਾ ਸੀ? ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾੜੈ ਖੇਤ। ਹੁਣ ਮੇਰੀ ਜਾਨ ਵੀ ਚਲੀ ਜਾਏ ਮੈਂ ਨਹੀਂ ਪਿੱਛੇ ਹਟਦਾ। ਜੀ ਸਿਆ ਤੂੰ ਕਾਲੀ ਤਹਿਸੀਲ ਜਾ ਤੇ ਬਚਨ ਸਿੰਘ ਦੀ ਜ਼ਮੀਨ ਦੇ ਕਾਗਜ਼ ਲੈ ਕੇ ਆ। ਜਗੀਰਾ ਬਦਮਾਸ਼ ਨਾਲੇ ਹੋਰ ਬਥੇਰੇ ਦੇਖੇ। ਤੂੰ ਫਿਕਰ ਨਾ ਕਰ ਨਸੀਬ ਕੋਰੇ। ਆ ਕੁਝ ਸੁਣ ਕੇ ਤੂੰ ਮੇਰੇ ਸਾਹਮਣੇ बैठा है? दबाओ 75 सियाम। ਚਾਚਾ ਵੈਸੇ ਜਗੀਰ ਸਿੰਘ ਬੰਦਾ ਸੱਚੀ ਠੀਕ ਓਏ ਤੂੰ ਫਿਕਰ ਕਾਤੋਂ ਕਰਦਾ ਬਚਨ ਸਿਆ? ਛੱਡ ਦੇ ਨਾ ਮਾਰ ਬਚਿੱਤਰ, ਮੇਰਾ ਕੋਈ ਕਸੂਰ ਨਹੀਂ। ਨਾਲੇ ਮੇਰੀ ਇੱਕ ਤਾਂ ਪਹਿਲੇ ਹੀ ਟੁੱਟੀ ਆ। ਮਾਰਾ ਟੁੱਟੀ ਆ ਪਹਿਲੇ ਹੀ। ਜਾ ਓਏ ਕਹਿ ਦੇ ਜਗੀਰੇ ਨੂੰ ਜਾ ਕੇ ਗਿੱਦੜ ਚਾਹੇ ਲੱਖ ਸ਼ੇਰ ਦੀ ਖੱਲ ਪਾ ਲੇ ਪਰ ਸ਼ੇਰ ਨਹੀਂ ਬਣਦਾ। ਹੁਣ ਬਾਹਰ ਚਮੂਤਿਆ ਨਹੀਂ ਸਰਨਾ, ਬਸ ਸਿੱਧਾ ਟੱਕਰਿਆ ਕੇ ਮੇਰੇ ਨਾਲ। चाल तेरी भी मैं चल रहा ते अपनी भी। अद्धी रात होगी, तेरा कोई भी प्यादा मैथों मर क्यों नहीं रहा? जंगीर सिया ऐ कर, पहला उन्होंने अंदर बढ़न दे फिर खेल। इन्नी क गल बड़ी लेट समझ आई। भाई जी 75 ने फिर मतलब दुश्मन जोरावर है। ए शतरंज बड़े कम दी खेड है। हाथी नू अपने पाले जान दे। बड़े चर्चे सुने ने तेरी बहादुरी दे। भाई दी सेवा लई चाह पानी तैयार करो बई। जी भाई जी। टाइम होना ना जगीर सिया, नशा पत्ता जिंदगी च कोई नहीं। सारा इलाका मैनू भाई जी कहंदा है। खैर कोई गल नहीं, तू पहली बारी आया ना मेरी हवेली च मुड़ के, पता नहीं आना कि नहीं आना। तेरी एक दे जोर दी गल तन दसती मुंडिया ने। हाँ मेरे वाली खेड़ देखते हैं, एक बाजी हो जाए। हाँ खेड़ लेने खेड़िया नूं चिर बहुत हो गया। आ ले तकड़ा खिलाड़ियां जो मैनू जमे ही पसंद नहीं।
ਚਾਚੇ ਨੂੰ ਛੱਡ ਦਿਓ। ਛੱਡ ਦਿਓ ਅਰੇ ਮਰਾ ਸਾਲੇ ਨੂੰ। ਕਿਉਂ ਐਸ ਪਿੰਡ ਖਾਤਰੀ ਪੂੰਛ ਮੋਢਿਆਂ ਤੇ ਰੱਖੀ ਫਿਰਦਾ ਸੀ? ਭੱਜ ਗਏ ਨਾ ਸਾਰੇ ਪੂੰਛ ਚੱਡਿਆਂ 'ਚ ਦੇ ਕੇ। ਹੱਥ ਖੋਲ ਕੇ ਨਾ ਵੱਡਿਆ ਸੂਰਮਿਆ, ਫਿਰ ਦੇਖੀ ਜੱਟ ਦਾ ਜਰਕਾ। ਅਜੇ ਵੀ ਭੌਂਕਦਾ ਕੁੱਤਿਆ। ਬਚਿੱਤਰ ਸਿਆ, ਐਸ ਪਿੰਡ ਦੀ ਜ਼ਮੀਨ ਖਾਤਰ ਤੂੰ ਪੰਗਾ ਲਿਆ ਸੀ ਮੇਰੇ ਨਾਲ? ਐਸ ਪਿੰਡ ਦੀ ਹੈਂ? ਐਸੇ ਪਿੰਡ 'ਚ ਵੱਢੂੰਗਾ ਮੈਂ ਤੈਨੂੰ ਅੱਜ, ਐਸੇ ਪਿੰਡ 'ਚ। ਸੀਰਿਆ ਘਰੇ ਬੁਲਾ ਕੇ ਹੱਥੇ ਤੇ ਵਾਰ ਕਰਨਾ, ਉਹ ਵੀ ਧੋਖੇ ਨਾਲ। ਉਹ ਮਰਦਾਂ ਦਾ ਕੰਮ ਨਹੀਂ, ਤੂੰ ਇਹੋ ਜਿਹੀ ਮਰਦਾਨਗੀ ਤੇ। ਬਚਿੱਤਰਾ, ਤੈਨੂੰ ਮੈਂ ਐਸ ਘਰ 'ਚ ਐਸੀ ਮੌਤ ਮਾਰੂੰਗਾ ਕਿ ਤੇਰੀ ਰੂਹ ਟੱਕਰਾਂ ਮਾਰਦੀ ਫਿਰਿਆ ਕਰੂਗੀ ਇਸ ਘਰ ਦੀਆਂ ਕੰਧਾਂ ਨਾਲ। ਟੱਕਰਾਂ। ਆ ਜਾ ਅੰਦਰ। ਮਾਰ ਸਾਲੇ ਨੂੰ ਕੰਧ ਨਾਲ। ਚਾਚੀ ਚਾਚੀ। ਬਚਨ ਸਿਓ, ਇੰਨਾ ਘਬਰਾਇਆ ਕਾਹਤੋਂ ਹੋਇਆ? ਆ ਤੇਰੇ ਸੱਟਾਂ ਕਿਵੇਂ ਲੱਗੀਆਂ? ਚਾਚੀ ਤੂੰ ਚੱਲ ਮੇਰੇ ਨਾਲ। ਜਗੀਰ ਸਿੰਘ ਨੇ ਚਾਚੇ ਨੂੰ ਧੋਖੇ ਨਾਲ ਮਾਰਤਾ। ਹਾਏ ਹਾਏ। ਜੀਤਿਆ, ਬਚਿੱਤਰ ਸਿੰਘ ਤਾਂ ਸਾਧ ਬੰਦਾ ਸੀ, ਪਰ ਹੁਣ ਜਿਹੜਾ ਪਾਣਾ ਵਰਤਣਾ ਸੀ ਉਹ ਤਾਂ ਵਰਤ ਹੀ ਗਿਆ। ਹੁਣ ਇਸ ਘਰ ਦੀ ਜ਼ਿੰਮੇਵਾਰੀ ਤੇਰੇ ਤੇ ਆਣ ਪਈ ਹੈ। ਹੁਣ ਤੂੰ ਇਸ ਘਰ ਦਾ ਮੋਢੀ ਹੈ, ਹੁਣ ਤੂੰ ਸੰਭਲ। ਉਹ ਮੇਰੇ ਵੀਰ ਨੇ ਤੁਹਾਡੇ ਕੰਮਾਂ ਲਈ ਮੈਨੂੰ ਜ਼ਹਿਰ ਭੇਜ ਦਿੱਤਾ ਸੀਗਾ। ਓਏ ਹੁਣ ਮੇਰਾ ਵੀਰ ਕਿੱਥੇ ਗਿਆ? ਓਏ ਮੇਰੇ ਰੱਬਾ, ਓਏ ਹੁਣ ਕਿੱਥੋਂ ਮਿਲੇਗਾ ਮੇਰਾ ਭਰਾ? ਓਏ ਮੇਰੇ ਵੀਰਾ। ਬਸ ਜੀਤਿਆ, ਬਸ ਕਰ। ਮੈਂ ਤੇ ਨਾ ਲੋਕਾਂ ਅੱਗੇ ਨਹੀਂ ਉਹ ਬੇਨਤੀ ਕਰਦੀ ਆ, ਬਸ ਮੇਰੇ ਉੱਤੇ ਇੰਨੀ ਮਿਹਰ ਕਰ। ਮੇਰੇ ਹੋਣ ਵਾਲੇ ਬੱਚੇ ਨੂੰ ਇਹ ਨਾ ਪਤਾ ਲੱਗੇ ਕਿ ਉਹਦੇ ਪਿਓ ਦੀ ਮੌਤ ਕਿੰਦਾ ਹੋਈ। ਮੈਂ ਆਪਣੇ ਬੱਚੇ ਨੂੰ ਇਸ ਅੱਗ ਵਿੱਚ ਸੜਦਾ ਹੋਇਆ ਨਹੀਂ ਦੇਖ ਸਕਦੀ। ਨਹੀਂ। ਆਏ ਆਏ। ਮੈਂ ਇਸ ਦੁਸ਼ਮਣੀ ਨੂੰ ਇੱਥੇ ਹੀ ਕਦੋਂ ਕਰ ਦੇਣਾ ਚਾਹੁੰਦੀ ਹਾਂ। ਹਾਏ ਹਾਏ ਜੀਤ ਸਿਆ, ਮੁੰਡਾ ਹੋਇਆ ਹੈ ਪੁੱਤ। ਉਹ ਮੇਰੇ ਪੁੱਤ, ਉਹ ਤੇਰੇ ਆਣ ਦੀ ਖੁਸ਼ੀ ਮਨਾਵਾ ਕਿ ਆਪਣੇ ਭਰਾ ਦੇ ਜਾਣ ਤੱਕ ਮਨਾਵਾ। ਉਹ ਮੇਰੇ ਬੱਚੇ, ਉਹ ਮੇਰੇ ਬੱਚੇ। ਦਰਿਆਏ ਸੀ ਉਹ ਕੋੜਾ ਸੱਚ, ਜਿਹਨੂੰ ਇੰਨੇ ਸਾਲਾਂ ਤੋਂ ਅਸੀਂ ਆਪਣੇ ਸੀਨੇ 'ਚ ਦੱਬ ਕੇ ਅੰਦਰੋਂ ਅੰਦਰੀ ਹੁਣ ਤੱਕ ਦੁਖਦੇ ਰਹੇ ਆ। ਗੱਲ ਸੁਣ ਪੁੱਤ, ਗੱਲ ਸੁਣ। ਕਿੱਥੇ ਚੱਲਿਆ? ਰਹਿਣ ਦੇ ਭਾਬੀ, ਨਾ ਹੁਣ ਨਾ ਇਹਨੂੰ ਰੋਕ। ਪਾਂਬੜ ਨੂੰ ਠੰਡੇ ਹੋਣ ਦੇ ਵਿੱਚ ਸਮਾਂ ਲੱਗੇਗਾ।
ਬਾਪੂ ਇੱਥੇ ਲਿਆ ਕੇ ਮਾਰਿਆ ਸੀ ਨਾ ਤੈਨੂੰ, ਤਾਂ ਹੀ ਇਹ ਹਵੇਲੀ ਛੋਟੇ ਹੁੰਦੇ ਤੋਂ ਮੈਨੂੰ ਆਵਾਜ਼ਾਂ ਮਾਰਦੀ ਆ। ਹਾਂ ਬਾਪੂ, ਮੈਂ ਤੇਰੀ ਭਟਕਣਾ ਦੂਰ ਕਰੂੰਗਾ। ਇੱਥੇ ਲਿਆ ਕੇ ਧੌਣ ਵੱਢੂੰਗਾ ਜਗੀਰੇ ਦੀ। ਆਹ ਦੇਖੋ ਥਾਣੇਦਾਰ ਸਾਹਿਬ, ਆ ਤੁਹਾਡੇ ਸਾਹਮਣੇ ਹੀ ਮੇਰੀ ਧੌਣ ਵੱਢਣ ਦੀਆਂ ਗੱਲਾਂ ਕਰ ਰਿਹਾ। ਹਾਂ ਉਹ ਵੱਡਿਆ ਬਦਮਾਸ਼ਾ, ਬੜੀ ਜਵਾਨੀ ਚੜੀ ਐ ਤੈਨੂੰ। ਪਹਿਲਾਂ ਬਾਜ਼ਾਰ 'ਚ ਕੁੜੀਆਂ ਛੇੜਦਾ, ਫੇਰ ਆ ਸ਼ਰੀਫ ਬੰਦੇ ਦੇ ਹੱਥ ਚੱਕਦਾ। ਚੱਲ ਤੇਰੀ ਆਕੜ ਕਰਦਾ ਥਾਣੇ ਜਾ ਕੇ। ਚੱਲ ਚੱਲ ਚੱਲ। ਕਰਾਉਣਾ ਤੈਨੂੰ ਸੂਤ। ਵੱਡੇ ਵੱਡੇ ਸੂਤ ਕੀਤੇ ਆ ਮੈਂ। ਤੂੰ ਹੈ ਕੀ ਚੀਜ਼? ਤੇਰਾ ਲਾਉਂਦਾ ਨੰਬਰ ਅੱਜ ਵੱਡੇ ਬਦਮਾਸ਼ ਦਾ। ਥਾਣੇਦਾਰ ਸਾਹਿਬ ਦੇਖਦੇ ਕੀ ਹੋ, ਬਣਾਓ ਇਹਦਾ ਮੁਕਾਬਲਾ। ਮੈਂ ਸੁਣਿਆ ਕਬੱਡੀ ਬਹੁਤ ਖੇਡਦਾ ਤੂੰ। ਚੱਲ ਅੱਜ ਦੇਖਦੇ ਆ ਤੇਰੇ ਪੱਟਾਂ ਦਾ ਜ਼ੋਰ। ਭੱਜ ਭੱਜ। ਭੱਜ। ਮੈਂ ਸੁਣਿਆ ਕਬੱਡੀ ਬਹੁਤ ਖੇਡਦਾ ਤੂੰ। ਚੱਲ ਅੱਜ ਦੇਖਦੇ ਆ ਤੇਰੇ ਪੱਟਾਂ ਦਾ ਜ਼ੋਰ। ਭੱਜ ਭੱਜ। ਭੱਜ। ਵਰਦੀ ਪਾ ਕੇ ਕੰਮ ਸ਼ੋਭਾ ਨਹੀਂ ਦਿੰਦੇ। 1 ਮਿੰਟ 'ਚ ਉਤਰਵਾ ਦੂੰ ਤੇਰੀ ਇਹ ਵਰਦੀ। ਭਲੀ ਚਾਹੁੰਦੇ ਹੋ ਤਾਂ ਦਫਾ ਹੋ ਜਾਓ ਇੱਥੋਂ। ਉਹ ਹੈ ਕੌਣ ਆ ਤੂੰ? ਐਡਵੋਕੇਟ ਜ਼ੋਰਾਵਰ ਸਿੰਘ। ਵਕੀਲ ਆ, ਆਪਣੀ ਜਾਨ 'ਚ ਭਲਾਈ ਐ ਇੱਥੋਂ। ਇਹਨੂੰ ਤਾਂ ਫੇਰ ਦੇਖਾਂਗੇ ਕਿਸੇ ਦਿਨ। ਚੱਲ ਰੱਖਿਆ। ਉਹ ਤੁਰ ਜਾ। दारिया, तू पछाणिया नहीं? ਭਾਨੂ ਤਾਈ? हाँ, ए तेरा वीर जोरावर। जोरा? जफ्फी पाला। जफ्फी नहीं पाएगा वीर? ਧੰਨਵਾਦ ਜੋਰੇ। ਇਹ ਤਾਂ ਮੇਰਾ ਫਰਜ਼ ਸੀ ਵੀਰ। ਇਹ ਸਭ ਕੀ ਸੀ ਪੁੱਤ? ਬੀਬੀ ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ ਨੇ। ਵੀਰਾ ਪਰੇਸ਼ਾਨ ਹੈ, ਬਾਕੀ ਗੱਲਾਂ ਘਰੇ ਕਰਦੇ ਆ। ਚਲੋ ਚਲੋ। ਵੇ ਪੁੱਤ ਕੀ ਹੋਇਆ? ਦਾਰੂ ਨੂੰ ਪੁਲਿਸ ਕਿਉਂ ਲੈ ਗਈ? ਪਤਾ ਨਹੀਂ ਤਾਈ, ਥਾਣੇਦਾਰ ਦੇ ਨਾਲ ਲੱਖਾ ਵੀ ਸੀ। ਉਹ ਤਾਂ ਪਹਿਲਾਂ ਤੋਂ ਸਾਡਾ ਦੁਸ਼ਮਣ ਹੈ। ਜੀਤ ਸਿੰਘ ਵੀ ਦਾਰੂ ਨੂੰ ਲੱਭਣ ਗਿਆ ਹੋਇਆ ਹੈ। ਆਪਾਂ ਸਰਪੰਚ ਕੋਲ ਚੱਲਦੇ ਆ। ਚਲੋ ਹਾਂ ਚਲੋ। ਛੇਤੀ ਕਰੋ। वे पुत तू आ गया। वे पुत तू ठीक है? मेरा बच्चा ठीक है? मेरा पुत ठीक है? पुलिस का तो पढ़ के ले गई सी। मेरे पुत ਨੂੰ ਕੁਝ ਹੋਇਆ ਤਾਂ ਨਹੀਂ? ਪਾਨੋ नसीब कुरे, तू घबराई क्यों है? चल आप बैठते हैं। आजा पुत। ਮੇਰੇ ਬੱਚੇ ਨੂੰ ਕੁਝ ਹੋਇਆ ਤਾਂ ਨਹੀਂ? ਮੇਰੇ ਪੁੱਤ ਨੂੰ ਕਿਤੇ ਨਜ਼ਰ ਲੱਗ ਗਈ? ਇਹ ਜਗ੍ਹਾ ਭਲਾ ਸੀ ਮੇਰਾ ਪੁੱਤ। ਪੁੱਤ ਪੁਲਿਸ ਨੇ ਮਾਰਿਆ ਤਾਂ ਨਹੀਂ ਮੇਰੇ ਪੁੱਤ ਨੂੰ? ਮੇਰੇ ਪੁੱਤ ਤੇ ਸੱਟ ਤਾਂ ਨਹੀਂ ਲੱਗੀ? ਮੈਂ ਆਪਣੇ ਪੁੱਤ ਲਈ ਹਲਦੀ ਵਾਲਾ ਦੁੱਧ ਲੈ ਕੇ ਆਉਣੀ ਆ। ਜਗੀ ਬਾਣੀਏ, ਆਓ ਮੇਰੀ ਗੱਲ ਸੁਣੋ। ਵੇ ਪੁੱਤ ਕਿੱਥੇ ਚੱਲਿਆ ਹੈ? ਵੇ ਪੁੱਤ ਕੁਝ ਕੋਈ ਬੋਲਦਾ ਹੀ ਨਹੀਂਗਾ। ਕੀ ਹੋਈ ਕੀ ਜਾਂਦਾ ਹੈ? ਕੀ ਹੋ ਗਿਆ? ਬੇਬੇ तू फिक्र ना कर, सब ठीक हो जाएगा। अरे तू इन्हें पछाणिया नहीं? नहीं। तेरा पुत जोरावर है? जोरावर? मेरा पुत एडा बड़ा हो गया। मेरा पुत कितना बड़ा हो गया। मां शादी के मेरा बच्चा, मेरा पुत। बेबे मैं तेनू मैं
ਇੱਕ ਮਿੰਟ ਬੇਬੇ, ਮੈਂ ਆਇਆ। ਬਾਣੀਏ, ਬਦਲਾ ਲੈਣਾ ਬਾਈ। ਕੀ ਤੋਂ ਬਦਲਾ ਲੈਣਾ ਵੀਰੇ? ਹੈ ਸਾਡੇ ਪਿੰਡ ਦਾ ਇੱਕ ਗੁੰਡਾ, ਮੇਰੇ ਬਾਪੂ ਦਾ ਕਾਤਲ। ਸਾਰੇ ਪਿੰਡ ਦੇ ਸਾਹਮਣੇ ਲਿਆ ਕੇ ਵੱਢਣਾ ਉਹਨੂੰ। ਇਸ ਲੜਾਈ 'ਚ ਮੈਂ ਵੀ ਤੇਰੇ ਨਾਲ ਆ। ਨਸੀਬ ਕੁਰੇ, ਰੋਕਨੀ ਨਾ ਮੁੰਡਿਆਂ ਨੂੰ, ਹੋਰ ਨਾ ਕੋਈ ਅਣਹੋਣੀ ਹੋ ਜੇ। ਵੇ ਮੁੰਡਿਓ, ਇਹ ਕੰਮ ਨਾ ਕਰੋ ਤੁਸੀਂ। ਭਾਨੋ, ਕੀ ਹੋਇਆ? ਕੀ ਗੱਲ? ਇਸ ਭੇਤ ਨੂੰ ਲੁਕੋ ਕੇ ਆਪਣੇ ਦਿਲ ਵਿੱਚ ਮੈਂ ਇਸ ਦੁਨੀਆ ਤੋਂ ਜਾਣਾ ਚਾਹੁੰਦੀ ਸੀ, ਪਰ ਮੈਨੂੰ ਕੀ ਪਤਾ ਸੀ ਨਸੀਬ ਕੁਰੇ, ਮੈਨੂੰ ਇਹ ਦਿਨ ਵੀ ਦੇਖਣਾ ਪਊਗਾ। ਮੈਨੂੰ ਅੱਜ ਵੀ ਉਹ ਰਾਤ ਯਾਦ ਹੈ। ਬੇਜਗੀਰ ਸਿਆ, ਹਾਂ, ਜਸਵੰਤ ਕੌਰ ਪੂਰੀ ਹੋ ਗਈ। ਉਹ ਕੋਈ ਨਿਆਣਾ ਨੂੰ ਨਾ ਜੰਮ ਗਈ ਕਿ ਢਿੱਡ 'ਚ ਹੀ ਮਰ ਗਿਆ? ਪਰਮਾਤਮਾ ਹੀ ਜਾਣਦਾ ਬਚੂਗਾ ਕਿ ਨਹੀਂ। ਸਤਮਾ ਹੈ। ਸਦਮਾ ਹੈ? ਤੂੰ ਫਿਰ ਮੈਂ ਇਹ ਜੇ ਬਰੂੰਗੜੇ ਤੋਂ ਕੀ ਕਰਾਉਣਾ? ਜਾ ਲੈ ਜਾ, ਜੇ ਬਚ ਗਿਆ ਤਾਂ ਪਾਲ ਪੂਲ ਲਈ। ਇਹੀ ਜੀ ਬਾਦਸ਼ਾਹ ਤੀਵੀਂ ਨਾਲ ਮੈਂ ਤਾਂ ਵਿਆਹ ਹੀ ਆ ਹਵੇਲੀ ਤੇ ਜ਼ਮੀਨ ਜਾਇਦਾਦ ਕਰਕੇ ਕਰਾਇਆ ਸੀ। ਅਜੀਤ ਸਿੰਘ ਨੇ ਕਣਕ ਵੀ ਨਹੀਂ ਇਕੱਠੀ ਕੀਤੀ, ਸਾਰੀ ਸਿੱਲੀ ਹੋ ਗਈ। ਨਸੀਬੋ, ਤਕੜੀ ਹੈ ਪੁੱਤ? ਹਾਂ ਬੇਬੇ, ਠੀਕ ਹੈ। ਆ ਬਹਿ ਜਾ। ਆ ਨਸੀਬ ਕੁਰੇ, ਅੱਜ ਮੈਂ ਤੇਥੋਂ ਕੁਝ ਮੰਗਣ ਆਈ ਹਾਂ। ਤੈਨੂੰ ਕੀ ਚਾਹੀਦਾ ਬੇਬੇ? ਮਾਂ ਦੀ ਗੋਦ। ਮਾਂ ਦੀ ਗੋਦ? ਮੈਂ ਕੁਝ ਸਮਝੀ ਨਹੀਂ। ਰੱਬ ਦਾ ਜੀ ਸਤਮਾਹ ਜੰਮਿਆ, ਇਹ ਜਹਾਨ ਤੇ ਆਇਆ, ਤੇਰੀ ਮਾਂ ਤੁਰ ਗਈ। ਤੂੰ ਕਿਵੇਂ ਨਾ ਕਿਵੇਂ ਇਸ ਨੂੰ ਪਾਲ ਲੈ ਪੁੱਤ। ਪਰ ਇਹ ਹੈ ਕਿਹਦਾ? ਮੇਰੀ ਰਾਣੀ ਧੀ। ਜਦੋਂ ਮੇਰੇ ਹੱਥੋਂ ਕੋਈ ਨਵਾਂ ਜੀ ਇਸ ਦੁਨੀਆ 'ਚ ਆਉਂਦਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਹਾਂ। ਮੈਂ ਮਮਤਾ ਮਾਰੀ ਇਸ ਨੂੰ ਚੱਕ ਲਿਆਈ। ਤੂੰ ਪੁੰਨ ਖੱਟ ਲੈ ਪੁੱਤ। ਬੇਬੇ, ਤੂੰ ਤਾਂ ਸਭ ਜਾਣਦੀ ਆ, ਤੈਨੂੰ ਤਾਂ ਸਭ ਪਤਾ ਹੈ। ਨਹੀਂ, ਤੂੰ ਇਹਦਾ ਕੋਈ ਹੋਰ ਹਿੱਲਾ ਨਹੀਂ ਕਰ ਸਕਦੀ? ਕਰਮਾ ਮਾਰਿਆ, ਤੇਰਾ ਇਸ ਦੁਨੀਆ 'ਚ ਆਉਣਾ ਤਾਂ ਲਿਖਿਆ ਸੀ, ਪਰ ਜਿਉਣਾ ਨਹੀਂ। ਖੜੀ ਬੇਬੇ। ਇਸ ਮਾਸੂਮ ਦੀਆਂ ਚੀਖਾਂ ਨੇ ਮੇਰੀ ਮਮਤਾ ਜਗਾਤੀ ਹੈ। ਮੈਂ ਇਹਨੂੰ ਪਾਲੂੰਗੀ। ਜਿਉਂਦੀ ਰਹਿ ਪੁੱਤ, ਜਿਉਂਦੀ ਰਹਿ। ਮੈਨੂੰ ਮਾਫ ਕਰੀ ਨਸੀਬ ਕੁਰੇ। ਦਾਈ ਦੂਜੀ ਮਾਂ ਹੁੰਦੀ ਹੈ। ਜਿਸ ਰਾਤ ਜੋਰੇ ਦਾ ਜਨਮ ਹੋਇਆ ਸੀ, ਉਸ ਤੋਂ 4 ਦਿਨ ਪਹਿਲਾਂ ਦਾਰਾ ਇਸ ਦੁਨੀਆ 'ਚ ਆਇਆ ਸੀ। ਦੇਖੀ, ਇਹ ਹੱਥ ਕਿੰਨੇ ਬੱਚਿਆਂ ਨੂੰ ਇਸ ਦੁਨੀਆ ਵਿੱਚ ਲੈ ਕੇ ਆਏ ਨੇ। ਤੂੰ ਮੈਨੂੰ ਦੱਸ, ਮੈਂ ਜੋਰੇ ਨੂੰ ਮਰਨ ਵਾਸਤੇ ਕਿਵੇਂ ਛੱਡ ਦਿੰਦੀ? ਮੈਂ ਤੁਹਾਡੇ ਦੋਨਾਂ ਪਰਿਵਾਰਾਂ ਦੀ ਦੁਸ਼ਮਣੀ ਨੂੰ ਭੁਲਾ ਕੇ ਜੋਰੇ ਨੂੰ ਤੇਰੀ ਝੋਲੀ ਵਿੱਚ ਪਾ ਦਿੱਤਾ। ਮੈਨੂੰ ਇਹ ਦੱਸ, ਜੇ ਮੇਰੀ ਥਾਂ ਤੇ ਤੂੰ ਹੁੰਦੀ, ਤੂੰ ਕੀ ਕਰਦੀ? ਜ਼ਮੀਨ ਪਿੱਛੇ ਮਾਰਿਆ ਸੀ ਨਾ ਮੇਰੇ ਬਾਪੂ ਨੂੰ, ਹੁਣ ਬਸ ਜਗੀਰੇ ਕੋਲੇ ਜ਼ਮੀਨ ਨਹੀਂ ਛੱਡਣੀ। ਇਸ ਦਾ ਰਾਹ ਮੇਰੇ ਕੋਲ ਹੈ। ਦੇਖ ਵੀਰ, ਮੇਰੇ ਬਾਰੇ ਗਲਤ ਨਾ ਸੋਚੀ। ਜਿਸ ਪਿਓ ਨੇ ਆਪਣੇ 7 ਮਹੀਨੇ ਦੇ ਬੱਚੇ ਨੂੰ ਘਰੋਂ ਕੱਢਤਾ ਹੋਵੇ, ਉਹ ਪਿਓ ਨਹੀਂ, ਜਲਾਦ ਹੈ। ਉਸ ਦੇ ਗੰਦੇ ਖੂਨ ਨੂੰ ਮੇਰੀ ਮਾਂ ਦੇ ਪਾਕ ਪਵਿੱਤਰ ਦੁੱਧ ਨੇ ਮੇਰੀਆਂ ਰਗਾਂ 'ਚ ਧੋਤਾ। ਮੈਨੂੰ ਪਤਾ ਹੈ
ਉਸਨੇ ਵਕੀਲ ਵੀ ਮੈਨੂੰ ਆਪਣੇ ਮਤਲਬ ਲਈ ਬਣਾਇਆ। ਕੋਈ ਰਿਸ਼ਤਾ ਨਹੀਂ ਮੇਰਾ ਉਸ ਨਾਲ। ਹੁਣ ਉਸ ਤੋਂ ਜ਼ਮੀਨਾਂ ਖੋਣ ਦਾ ਤਰੀਕਾ ਤੈਨੂੰ ਮੈਂ ਦੱਸੂ ਵੀਰੇ। ਨੂਰ, ਸਭ ਠੀਕ ਤਾਂ ਹੈ ਦਾਰੇ? ਤੇ ਅੱਜ ਅਚਾਨਕ ਕਿਵੇਂ ਬੁਲਾਇਆ? ਨਾਲੇ ਤੇਰੇ ਬਾਪੂ ਬਾਰੇ ਪਤਾ ਲੱਗਿਆ, ਬਹੁਤ ਦੁੱਖ ਹੋਇਆ। ਨੂਰ, ਮੈਂ ਤੈਨੂੰ ਇੱਥੇ ਇਸ ਕਰਕੇ ਬੁਲਾਇਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਕਿਉਂ? ਦੇਖ, ਜਿਹੜੇ ਰਸਤੇ ਤੇ ਮੈਂ ਚੱਲਿਆ ਨਾ, ਉਹਦਾ ਅੰਤ ਮੈਨੂੰ ਵੀ ਨਹੀਂ ਪਤਾ ਵੀ ਕੀ ਹੋਣਾ। ਮੈਂ ਤੇਰੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੁੰਦਾ। ਮੈਨੂੰ ਮਾਫ ਕਰ ਦੇ ਨੂਰ। ਦਾਰੇ, ਮਜਬੂਰ ਕਰਨ ਸਾਨੂੰ ਕਿੰਨੇ ਵੀ ਇਹ ਹਾਲਾਤ, ਸਾਨੂੰ ਰਹੇ ਡਰਾਉਂਦੀ ਏ ਭਾਵੇਂ ਹਿਜ਼ਰਾਂ ਦੀ ਰਾਤ। ਮਜਬੂਰ ਕਰਨ ਸਾਨੂੰ ਕਿੰਨੇ ਵੀ ਇਹ ਹਾਲਾਤ, ਸਾਨੂੰ ਰਹੇ ਡਰਾਉਂਦੀ ਏ ਭਾਵੇਂ ਹਿਜ਼ਰਾਂ ਦੀ ਰਾਤ। ਅਸੀਂ ਪਟ ਕੇ ਬੇਸ਼ੱਕ ਹਾਂ ਕਈ ਰਸਤੇ ਹੋ ਸਕਦੇ, ਮੇਰਾ ਦਿਲ ਕਹਿੰਦਾ ਏ ਅਸੀਂ ਵੱਖ ਨਹੀਂ ਹੋ ਸਕਦੇ। ਮੇਰਾ ਦਿਲ ਕਹਿੰਦਾ ਏ ਅਸੀਂ ਵੱਖ ਨਹੀਂ ਹੋ ਸਕਦੇ। ਅਸੀਂ ਵੱਖ ਨਹੀਂ ਹੋ ਸਕਦੇ। ਹੋ ਨਹੀਂ ਸਕਦੇ ਸੁਪਨੇ ਸਾਡੇ ਪਲ ਦੇ ਵਿੱਚ ਹੀ ਤੇਰੀ, ਮੈਂ ਉਹਦਾ ਦਿਲ ਤੇ ਧੜਕਨ ਗਾ ਜਾਨ ਬਣੀ ਉਹ ਮੇਰੀ। ਹੋ ਨਹੀਂ ਸਕਦੇ ਸੁਪਨੇ ਸਾਡੇ ਪਲ ਦੇ ਵਿੱਚ ਹੀ ਤੇਰੀ, ਮੈਂ ਉਹਦਾ ਦਿਲ ਤੇ ਧੜਕਨ ਗਾ ਜਾਨ ਬਣੀ ਉਹ ਮੇਰੀ। ਬੂਹੇ ਸਦਰਾਂ ਦੇ ਬੂਹੇ ਸਦਰਾਂ ਦੇ ਨਹੀਂ ਪਲ ਵਿੱਚ ਢੋ ਸਕਦੇ ਹੋਏ। ਮੇਰਾ ਦਿਲ ਕਹਿੰਦਾ ਏ ਅਸੀਂ ਵੱਖ ਨਹੀਂ ਹੋ ਸਕਦੇ। ਮੇਰਾ ਦਿਲ ਕਹਿੰਦਾ ਏ ਅਸੀਂ ਵੱਖ ਨਹੀਂ ਹੋ ਸਕਦੇ। ਇਹ ਜ਼ਮੀਨ ਸਿਰਫ ਇੰਪਰੂਵਮੈਂਟ ਟਰਸਟ ਦੀ ਮਲਕੀਅਤ ਹੈ। ਓਏ ਕੀ ਮੇਲਾ ਲਾਇਆ ਤੁਸੀਂ? ਚਲੋ ਆਪਣੇ ਘਰਾਂ ਨੂੰ। ਪਿੱਛੇ ਹਟੋ ਓਏ। ਇਹਨੂੰ
ਇਹਨੂੰ ਪੱਟ ਕੇ ਪਾਸੇ ਸਿੱਟੋ। ਸੌਰੀ ਸਰ, ਹੁਣ ਤੁਸੀਂ ਇਹਨੂੰ ਨਹੀਂ ਪੜ ਸਕਦੇ। ਇਹ ਥਾਂ ਸਰਕਾਰ ਨੇ ਐਕਵਾਇਰ ਕਰ ਲਈ ਹੈ। ਜੰਗੀਰ ਸਿੰਘ ਨਾਲ ਇਸ ਤਰ੍ਹਾਂ ਧੱਕਾ ਨਹੀਂ ਹੋ ਸਕਦਾ। ਇੱਥੇ ਗੋਲੀਆਂ ਚੱਲ ਜਾਣਗੀਆਂ, ਲਾਸ਼ਾਂ ਵਿਚਣਗੀਆਂ ਇੱਥੇ, ਲਾਸ਼ਾਂ। ਇਹਨੂੰ ਦਫਾ ਕਰੋ ਇੱਥੋਂ। ਵਾਟ ਡੂ ਯੂ ਮੀਨ? ਕੀ ਦਫਾ ਕਰੋ? ਸੌਰੀ ਡੈਡ, ਬਟ ਗੁੱਸੇ ਨੂੰ ਕਾਬੂ 'ਚ ਰੱਖੋ। ਇਸ ਜ਼ਮੀਨ ਦਾ ਆਪਾਂ ਸਿਰਫ ਮੁਆਵਜ਼ਾ ਲੈ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ। ਤੈਨੂੰ ਪੜ੍ਹਾ ਲਿਖਾ ਕੇ ਵਕੀਲ ਇਸ ਵਾਸਤੇ ਬਣਾਇਆ ਹੈ ਬਈ ਤੂੰ ਹੁਣ ਮੈਨੂੰ ਕਾਨੂੰਨ ਸਿਖਾਵੇਂਗਾ? ਕਾਨੂੰਨ ਦੀ ਲੜਾਈ ਮੈਂ ਲੜੂੰਗਾ ਨਾ। ਕਾਨੂੰਨ ਦੀ ਲੜਾਈ? ਓਏ ਕਾਕਾ, ਤੇਰੇ ਪਿਓ ਨੇ ਅੱਜ ਤੱਕ ਬੰਦੂਕਾਂ ਦੀ ਲੜਾਈ ਲੜੀ ਹੈ। ਓਫੋ, ਹਾਲਾਤ ਸਮਝੋ, ਅੰਦਰ ਰੱਖੋ ਇਹਨੂੰ। ਤੁਸੀਂ ਜਾ ਕੇ ਗੱਡੀ 'ਚ ਬੈਠੋ, ਮੈਂ ਗੱਲ ਕਰਦਾ। ਜਾਓ ਨਾ, ਜਾਓ ਡੈਡ। ਸੌਰੀ। ਭਾਈ ਜੀ, ਹੁਣ ਇਸ ਮਸਲੇ ਦਾ ਹੱਲ ਕੱਢੋ। ਇਹ ਕੰਮ ਮੇਰੀ ਨਜਾਇਜ਼ ਔਲਾਦੀ ਕਰ ਸਕਦੀ ਹੈ, ਪਰ ਇਹ ਸ਼ੀਰਾ ਇਸ ਵੇਲੇ ਕਿੱਥੇ ਮਰਦਾ ਹੋਣਾ ਹੈ। ਉਹ ਲਾਇਆ ਤਾਂ ਉਹਨੂੰ ਨਸ਼ੇ ਵੇਚਣ ਵਾਸਤੇ ਸੀ, ਪਰ ਉਹ ਖੁਦ ਨਸ਼ਿਆਂ 'ਚ ਡੁੱਬ ਗਿਆ। ਪਰ ਬਾਈ, ਇਹ ਕੰਮ ਸ਼ੀਰਾ ਹੀ ਕਰ ਸਕਦਾ। ਕਾਲੇ ਜੀ ਬਾਈ ਜੀ। ਸ਼ੀਰਾ ਪਤਾ ਕਿੱਥੇ ਹੈ? ਪਤਾ ਕਰ ਲੈਨੇ ਆ। ਜਿੱਥੇ ਵੀ ਆ ਉਹਨੂੰ ਮੇਰੇ ਕੋਲ ਲੈ ਕੇ ਆ। ਜੀ। ਮੈਂ ਸ਼ੇਰਾਂ ਸ਼ੇਰ ਹਰ ਹੀਲੇ ਪਤਾ ਕਰਨਾ ਹੈ ਕਿ ਸ਼ੇਰ ਦੇ ਜਵਾੜਿਆਂ ਚੋਂ ਉਹਦਾ ਸ਼ਿਕਾਰ ਖਾਣ ਦੀ ਜ਼ਰੂਰਤ ਕਿਹਨੇ ਕੀਤੀ ਹੈ। ਆਵੇ ਪੀਤੇ ਦੱਤ ਦਾ ਅੱਜ ਜ਼ੋਰ ਦਿਖਾਉਣਾ, ਹੋਏ ਅੱਤ ਚੱਕੀ ਹੈ ਜਿਸ ਨੇ ਉਹਨੂੰ ਪੂੰਝੇ ਪਾਉਣਾ। ਹੋ ਬਦਲਾ ਲੈਣਾ ਬਾਪ ਦਾ ਹੈ, ਬਾਪ ਦਾ ਹੈ, ਬਾਪ ਦਾ ਬਦਲਾ ਲੈਣਾ ਬਾਪ ਦਾ। ਕਿਉਂ ਫਿਰਦਾ ਖੁੱਲਿਆ ਬਾਪੂ, ਜੇ ਅੱਜ ਤੂੰ ਹੁੰਦਾ ਨਾ ਤਾਂ ਬਹੁਤ ਖੁਸ਼ ਹੁੰਦਾ, ਕਿਉਂਕਿ ਤੇਰਾ ਪੁੱਤ ਤੇਰੇ ਪਾਏ ਹੋਏ ਪੂਰਨਿਆਂ ਤੇ ਚੱਲ ਰਿਹਾ ਹੈ। ਹੁਣ ਤਾਂ ਬਸ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਰਹਿ ਗਿਆ, ਜਗੀਰ ਸਿੰਘ ਵੱਲੋਂ ਗਰੀਬਾਂ ਦੀਆਂ ਖੋਹੀਆਂ ਹੋਈਆਂ ਜ਼ਮੀਨਾਂ ਨੂੰ ਵਾਪਸ ਦਿਵਾਉਣਾ। ਮੈਨੂੰ ਤੇਰੀ ਸਹੁੰ ਲੱਗੇ ਬਾਪੂ, ਜਦ ਤੱਕ ਮੈਂ ਜਗੀਰ ਸਿੰਘ ਵੱਲੋਂ ਗਰੀਬਾਂ ਦੀਆਂ ਜ਼ਮੀਨਾਂ ਵਾਪਸ ਦਬਾ ਨਹੀਂ ਨਾ ਦਿੰਦਾ, ਤੇਰਾ ਪੁੱਤ ਚੈਨ ਨਾਲ ਨਹੀਂ ਬੈਠਦਾ। ਦੋ ਤੀਵੀਆਂ ਮੇਰੇ ਦੋਨੋਂ ਹੀ ਮਰ ਗਈਆਂ, ਜੰਮ ਗਏ, ਸਿੱਟ ਗਈਆਂ। ਦੋ ਨਲਾਇਕ। ਇਹ ਮੇਰਾ ਨਲਾਇਕ ਹੁਣ ਤੱਕ ਆਇਆ ਕਿਉਂ ਨਹੀਂ? ਕਿੱਥੇ ਮਰ ਗਿਆ? ਭਾਈ ਜੀ, ਸ਼ੀਰਾ ਨਸ਼ੇ 'ਚ ਲੱਗਦਾ। ਬੈਰੀ ਬਣਿਆ ਬਾਪੂ। ਗੱਲ ਸੁਣ ਓਏ, ਤੈਨੂੰ ਨਸ਼ਾ ਵੇਚਣ ਨੂੰ ਗਿਆ ਸੀ, ਖੁਦ ਨਸ਼ਾ ਕਰਨ ਲੱਗ ਗਿਆ। ਉਹ ਇਸੇ ਕੰਮ ਲਈ ਬੁਲਾਇਆ ਸੀ ਬਾਪੂ। ਬਦਤਮੀਜ਼, ਮੇਰੇ ਨਾਲ ਇਸ ਤਰ੍ਹਾਂ ਗੱਲ ਕਰੇਂਗਾ ਆਪਦੇ ਪਿਓ ਨਾਲ? ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ। ਵਕੀਲ ਪੁੱਤ ਤਾਂ ਹੱਥ ਖੜੇ ਕਰ ਗਿਆ। ਓਕੇ ਡੈਡੀ, ਆਪਾਂ ਕੁਝ ਨਹੀਂ ਕਰ ਸਕਦੇ। ਮੈਨੂੰ ਕਾਨੂੰਨ ਸਿਖਾ ਰਿਹਾ, ਮੈਨੂੰ ਜਿਹਨੇ ਸਾਰੀ ਉਮਰ ਆਪਣੇ ਕਾਨੂੰਨ ਆਪ ਘੜੇ ਨੇ। ਪਹਿਲੀ ਵਾਰ ਏਡੀ ਵੱਡੀ ਮਾਰ ਪਈ ਹੈ। ਉਹ ਹੋਇਆ ਕੀ ਬਾਪੂ? ਕਰੋੜਾਂ ਦੀ ਜਾਇਦਾਦ ਤੇ ਸਰਕਾਰੀ ਫੱਟਾ ਲੱਗ ਗਿਆ। ਕਿਸੇ ਨੇ ਬਹੁਤ ਵੱਡੀ ਹਰਾਮਜ਼ਦਗੀ ਕੀਤੀ ਹੈ ਮੇਰੇ ਨਾਲ। ਹੁਣ ਜੇ ਤੂੰ ਇਸ ਪ੍ਰਾਪਰਟੀ ਤੋਂ ਬੇਦਖਲ ਹੋਣੋਂ ਬਚਣਾ ਚਾਹੁੰਦਾ ਹੈ ਨਾ, ਤਾਂ ਪਤਾ ਕਰ ਕਿ ਮੇਰੀਆਂ ਜੜ੍ਹਾਂ ਵੱਢਣ ਦੀ ਕੋਸ਼ਿਸ਼ ਕਿਹਨੇ ਕੀਤੀ ਹੈ। ਲੈ ਵੀਰ, ਇੱਕ ਹੋਰ ਜਿੱਤ। ਇਹ ਉਹਨਾਂ ਜ਼ਮੀਨਾਂ ਦੇ ਕਾਗਜ਼ ਨੇ ਜਿਨ੍ਹਾਂ ਕਰਕੇ ਤਾਇਆ ਜੀ ਦਾ ਕਤਲ ਹੋਇਆ ਸੀ। ਆ ਤਾਂ ਵਧੀਆ ਹੋ ਗਿਆ। ਵੀਰੇ, ਗੱਲ ਪੁੱਛਾਂ? ਪੁੱਛ। ਮੈਂ ਕਈ ਦਿਨਾਂ ਤੋਂ ਨੋਟਿਸ ਕਰ ਰਿਹਾ, ਤੂੰ ਖੁਸ਼ ਨਹੀਂ ਲੱਗਦਾ ਮੈਨੂੰ। ਕਿਉਂ, ਕੀ ਹੋਇਆ? ਪਤਾ ਲੱਗ ਗਿਆ ਮੈਨੂੰ, ਬੇਬੇ ਨੇ ਸਭ ਦੱਸਤਾ ਮੈਨੂੰ। ਕੀ ਦੱਸਤਾ ਬੇਬੇ ਨੇ ਤੈਨੂੰ? ਬੇਸ਼ੱਕ ਆਪਾਂ ਇੱਕ ਕੁੱਖ ਤੋਂ ਜਨਮ ਨਹੀਂ ਲਿਆ, ਪਰ ਦੁੱਧ ਤਾਂ ਇੱਕੋ ਮਾਂ ਦਾ ਪੀਤਾ ਹੈ। ਤੇਰੀ ਲੜਾਈ ਤੇਰਾ ਮਕਸਦ ਹੈ, ਠੀਕ ਹੈ। ਇਸ ਲੜਾਈ 'ਚ ਮੈਂ ਤੇਰੇ ਨਾਲ ਹਾਂ, ਸਾਰਾ ਟੱਬਰ ਤੇਰੇ ਨਾਲ ਖੜਾ ਹੈ, ਪਰ ਇਸ 'ਚ ਨੂਰ ਦਾ ਕੀ ਕਸੂਰ ਹੈ? ਊਂ ਤਾਂ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਦੇ ਭਲੇ ਕਰਦਾ ਫਿਰਦਾ, ਉਹ ਨਹੀਂ ਕਿਸੇ ਦੀ ਧੀ ਭੈਣ ਜਿਹਨੇ ਸਾਰੀ ਜ਼ਿੰਦਗੀ ਤੇਰੇ ਨਾਲ ਲਾਤੀ। ਤੈਨੂੰ ਬੜਾ ਫਿਕਰ ਹੈ ਨੂਰ ਦਾ। ਹੈ ਹੋਊਗਾ ਨਹੀਂ, ਭਾਬੀ ਆ ਮੇਰੀ। ਅੱਛਾ, ਤੇਰੀ ਭਾਬੀ ਹੋ ਰਹੂਗੀ।
ਉਹ ਤੂੰ ਹਲੇ ਜਾਗਣਾ ਹੀ ਆ ਬਾਪੂ। ਓਏ ਤੂੰ ਸੌਣ ਦੇਣਾ ਮੈਨੂੰ? ਆ ਬੈਠਾ ਉਡੀਕਦਾ। ਓਏ ਓਏ ਤੂੰ ਇਹਦੇ ਨਾਲ ਆ ਜੇ ਸਾਲਾ ਕੋਲੀ ਚੱਕ ਜੇ ਤੇਰੇ ਤਾਂ ਛਾਂਗਦਾ ਮੈਂ ਗਿੱਟੇ। ਚੱਲ ਉੱਠ ਆ ਜਾ ਇੱਥੋਂ। ਸਾਲਿਆਂ ਦਾ ਅੱਗਾ ਨਾ ਪਿੱਛਾ। ਉਹ ਤੂੰ ਦੱਸ ਓਏ ਓਏ ਥਾਂ ਥਾਂ ਪਾਈ ਫਿਰਦਾ ਦੁਸ਼ਮਣੀ ਤੇ ਉੱਤੋਂ ਫਿਰਦਾ ਡੱਕਿਆ। ਉਹ ਜੇ ਕਿਸੇ ਨੇ ਟਕੂਏ ਨਾਲ ਸਿਰ ਤੇ ਟੱਕ ਲਾਤਾ ਨਾ ਤਾਂ ਆਥਣੇ ਮੈਨੂੰ ਤੇਰੀ ਲਾਸ਼ ਚੱਕਣੀ ਪਊ। ਅੱਜ ਮੈਂ ਆਪਦੇ ਯਾਰਾਂ ਦਾ ਰਿਸ਼ਤਾ ਲੈ ਕੇ ਗਿਆ ਸੀ ਕਰਤਾਰੇ ਦੇ ਘਰੇ। ਉਥੇ ਫੇਰ ਵਿੱਚ ਦਾਰਾ ਫਸਿਆ ਬਾਪੂ। ਲਖਿਆ, ਧੀਆਂ ਭੈਣਾਂ ਦੇ ਰਿਸ਼ਤੇ ਰਜ਼ਾਮੰਦੀ ਨਾਲ ਹੀ ਚੰਗੇ ਲੱਗਦੇ ਨੇ। ਇੱਥੇ ਧੱਕਾ ਨਹੀਂ ਚੱਲਣਾ। ਤੂੰ ਆਪਣੇ ਦੋਸਤਾਂ ਨੂੰ ਬਿਠਾਈ ਬੈਠਾ, ਮੈਂ ਵੀ ਆਪਦੇ ਯਾਰਾਂ ਦਾ ਰਿਸ਼ਤਾ ਲੈ ਕੇ ਆਇਆ। ਮੈਂ ਇੱਥੇ ਯਾਰ ਵਿਆਹੁਣ ਨਹੀਂ, ਧੀਆਂ ਤੋਰਨ ਲੱਗਿਆ। ਤੇਰੇ ਪੁੱਤ ਦੀ ਬਹੁਤ ਬੇਇੱਜ਼ਤੀ ਹੋਈ ਆ ਬਾਪੂ। ਤੂੰ ਆਪਦੇ ਆਪ ਨੂੰ ਬਹੁਤ ਵੱਡਾ ਖਿਡਾਰੀ ਸਮਝਦਾ ਹੈ ਨਾ। ਤੂੰ ਦੱਸ ਕਿਵੇਂ ਮਾਰਨਾ ਹੈ ਦਾਰੇ ਨੂੰ ਬਾਪੂ? ਪਹਿਲੀ ਵਾਰ ਮੰਨਿਆ ਕਿ ਤੇਰਾ ਬਾਪੂ ਖਿਲਾੜੀ ਹੈ। ਲੈ ਸੁਣ ਫਿਰ, ਦਾਰੇ ਨੂੰ ਦਾਰੇ ਦਾ ਦੁਸ਼ਮਣ ਮਾਰੇਗਾ। ਦੁਸ਼ਮਣ ਜਗੀਰ ਸਿੰਘ। ਤੂੰ ਮੇਰੇ ਸਿਰ ਤੇ ਖੜਾ ਕੀ ਕਰਦਾ ਓਏ? ਨਾ ਮੈਂ ਤਾਂ ਕਹਿੰਦਾ ਸੀ ਬਾਈ ਜੀ ਉਹ ਟੱਲੇ ਵਾਲਾ ਕੈਲਾ ਮਿਲਣਾ ਆ ਤੁਹਾਨੂੰ। ਠੀਕ ਹੈ, ਭੇਜ ਕੈਲੇ। ਸਤਿ ਸ੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ। ਆ ਮੇਰਾ ਮੁੰਡਾ ਹੈ ਬਾਈ ਜੀ, ਲੱਖਾ। ਅੱਛਾ, ਅਸਲ ਗੱਲ ਤੇ ਆ ਬਾਈ ਜੀ, ਆਪਣੀ ਇਸ ਲੰਕਾ 'ਚ ਕੋਈ ਭਵਿੱਖਣ ਤਾਂ ਨਹੀਂ ਹੈ ਬਾਈ ਜੀ? ਮੂੰਹ ਸਾਂਭ ਕੇ ਬੋਲਿੰਗ ਓਏ। ਸਿੱਕੇ ਬੰਦ ਖਬਰ ਦਊਂਗਾ ਬਾਈ ਜੀ। ਇਹ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੇ ਸਰਕਾਰੀ ਬੋਰਡ ਲੱਗ ਰਹੇ ਨੇ ਨਾ, ਇਹ ਸਾਰੀ ਮਿਹਰਬਾਨੀ ਉਸ ਦਾਰੇ ਦੀ ਹੈ ਤੇ ਉਸ ਦਾ ਸਾਥ ਦੇ ਰਿਹਾ ਤੁਹਾਡਾ ਆਪਣਾ ਫਰਜ਼ੰਦ ਜ਼ੋਰਾਵਰ। ਇਹ ਹੈ ਤੁਹਾਡੀ ਲੰਕਾ ਦਾ ਭਵਿੱਖਣ। ਤੇ ਹੁਣ ਤੁਹਾਨੂੰ ਇਹ ਦੱਸਦਾ ਮੈਂ ਕਿ ਇਹ ਮੁੰਡਾ ਦਾਰਾ ਕੌਣ ਹੈ। 75 ਸਿਓ ਦਾ ਮੁੰਡਾ ਹੈ ਉਹ ਦਾਰਾ। ਤੇ ਉਸ ਨੂੰ ਪਾਲਿਆ ਨਸੀਬੋ ਨੇ। ਅੱਛਾ ਤਾਂ ਜਾਣੀ ਦਾਰੇ ਨੇ ਤੇ ਮੇਰੇ ਸਪੂਤ ਨੇ ਉਸ ਨਾਗੜ ਦਾ ਦੁੱਧ ਪੀਤਾ ਹੈ। ਭਾਈ ਜੀ, ਦਾਰਾ ਤਾਂ ਹੁਣ ਲੱਖੇ ਹੱਥੋਂ ਹੀ ਮਰੂ। ਸ਼ਾਬਾਸ਼, ਚਾੜ ਦੇ ਗੱਡੀ। ਕੋਰਟ ਕਚਹਿਰੀ ਮੈਂ ਭੁਗਤ ਲੂੰ। ਦਾਰਿਆ, ਤੂੰ ਤਾਂ ਮੇਰਾ ਪੁੱਤ ਹੀ ਮੇਰੇ ਖਿਲਾਫ ਕਰਤਾ। ਸੁੰਦਰ ਮੁੱਤਰੀਏ ਤੇਰਾ ਕੌਣ ਵਿਚਾਰਾ, ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ, ਸੇਰ ਸ਼ੱਕਰ ਪਾਈ। ਗਹਿਣੇ ਗੁਣੇ ਵਾਰ ਦੇ ਤਾਂ ਲੋਕ ਹੋਣਗੇ, ਸੋਨਾ ਚਾਂਦੀ ਵਾਰ ਦੇ ਤਾਂ ਲੋਕ ਹੋਣਗੇ। ਗੱਭਰੂ ਤੇਰੇ ਤੋਂ ਇਹ ਜਹਾਨ ਵਾਰਦਾ ਨਹੀਂ, ਸੱਚੀ ਤੇਰੇ ਵਾਲਾ ਜੱਟ ਤੇਥੋਂ ਜਾਨਵਰ ਦਾ ਨਹੀਂ, ਸੱਚੀ ਤੇਰੇ ਵਾਲਾ ਜੱਟ ਤੇਥੋਂ ਜਾਨਵਰ ਦਾ ਨਹੀਂ, ਸੱਚੀ ਤੇਰੇ ਵਾਲਾ ਜੱਟ ਤੇਥੋਂ ਜਾਨਵਰ ਦਾ। ਚੱਕਿਆ ਨਹੀਂ ਜਾਂਦਾ ਅੱਜ ਮੇਰੇ ਕੋਲੋਂ ਜਾਵੇ, ਹਾਂ ਚੱਕਿਆ ਨਹੀਂ ਜਾਂਦਾ ਅੱਜ ਮੇਰੇ ਕੋਲੋਂ ਜਾਵੇ। ਸੁੱਖ ਨਾਲ ਆਈ ਉਤੋਂ ਲੋੜੀ ਜੀ, ਸੱਚੀ ਜੱਚਦੀ ਬੜੀ ਐ ਤੁਹਾਡੀ ਜੋੜੀ ਜੀ। ਓਏ ਸੱਚੀ ਜੱਚਦੀ ਬੜੀ ਐ ਤੁਹਾਡੀ ਜੋੜੀ ਜੀ, ਸੱਚੀ ਜੱਚਦੀ ਬੜੀ ਐ ਤੁਹਾਡੀ ਜੋੜੀ ਜੀ।
ਸਾਡੀਆਂ ਜੜਾਂ ਚ ਪਾ ਜਿੱਥੇ ਹੋ ਕੇ ਲੈ ਤੂੰ ਅੰਮੀਏ ਵੈਰੀ ਮਾਰੂ ਉਸੇ ਥਾਂ ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਵੇ ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਵੇ ਇੱਕੋ ਹੀ ਦੁਆ ਰਵਾਂ ਕਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ ਮੈਂ ਭਾਈ ਜੀ ਇਹੀ ਆ ਬਚਿੱਤਰ ਸਿੰਘ ਦਾ ਮੁੰਡਾ ਤਾਰਾ। ਹਾਂ ਕਾਕਾ ਜੀ ਤੁਹਾਡੇ ਬਾਪੂ ਦਾ ਬਹੁਤ ਨਾਂ ਸੀ ਆਲੇ ਦੁਆਲੇ ਚਰਚੇ ਤੇਰੇ ਵੀ ਖਾਸੇ ਨੇ ਬਚ ਕੇ ਰਹੀਂ। ਹੁਣੇ ਅੰਦਰ ਬਾਬਾ ਜੀ ਤੋਂ ਸੁਣ ਕੇ ਆਇਆ ਵੀ ਰੌਣ ਕਹਿੰਦਾ ਸੀ ਉਹਨੇ ਆਪਦਾ ਕਾਲ ਪਾਵੇ ਨਾਲ ਬੰਨਿਆ ਹੋਇਆ ਉਹ ਵੀ ਨਹੀਂ ਰਿਹਾ ਤੇ ਜਗੀਰ ਸਿਆਂ ਤੂੰ ਵੀ ਬਚ ਕੇ ਰਹੀਂ। ਜਗੀਰਿਆ ਗੁਰੂ ਘਰ ਚ ਹੰਕਾਰਿਆ ਖੜਾ ਹੈ ਯਾਦ ਰੱਖੀ ਇੱਥੇ ਹੰਕਾਰਿਆ ਸੋ ਮਾਰਿਆ ਵਾਹਿਗੁਰੂ ਵਾਹਿਗੁਰੂ। ਇਹ ਵੀ ਪੂੰਛ ਨੂੰ ਅਗਲਾ ਹੀ ਫਿਰਦਾ ਲੈ ਹੁਣ ਦਿਖਾ ਆਕੜ ਲੱਖੇ ਬਾਈ ਲਿਆਂਦੀ ਤੇਰੀ ਨੂਰ। ਉਹ ਸਾਲਿਆ ਧਿਆਨ ਨਾਲ ਭਾਬੀ ਆ ਤੇਰੀ ਮਾਫ ਕਰ ਦੋ ਭਾਬੀ ਜੀ। ਜਾ ਕੇ ਬਾਪੂ ਨੂੰ ਕਹਿ ਸ਼ਗਨਾਂ ਦੀ ਤਿਆਰੀ ਕਰੇ ਆ ਰਹੀ ਆ ਉਹਦੀ ਨੂੰ। ਸ਼ਗਨਾਂ ਦੀ ਨਹੀਂ ਆਪਣੀ ਮੌਤ ਦੀ ਤਿਆਰੀ ਕਰ ਤੂੰ। ਬਸ ਤੇਰੀਆਂ ਇਹਨਾਂ ਗੱਲਾਂ ਤੇ ਤਾਂ ਲੱਖਾ ਮਰਦਾ ਹੈ। ਮਰੇਗਾ ਤਾਂ ਅੱਜ ਤੂੰ ਜ਼ਰੂਰ। ਲੈ ਆ ਗਈ ਤੇਰੀ ਮੌਤ। ਫੜੋ ਇਹਨਾਂ ਨੂੰ ਚਲੋ ਓਏ। केरू जी बाई जी कोई खबर आई ना किथे बाई जी। ਬਾਈ ਜੀ ਬਾਈ ਜੀ ਬਾਈ ਜੀ ਲੱਖਾ ਮਾਰਿਆ ਗਿਆ ਤੇ ਦਾਰਾ केरू हुक्म भाई जी। हीरे ਨੂੰ ਕਹਿ ਜੋ ਮੈਂ ਕਿਹਾ ਸੀ ਉਹ ਕਰ ਦੇਵੇ। ठीक है।
ਕੰਮ ਹੋ ਜਾਣਾ ਚਾਹੀਦਾ ਹੈ। ਓ ਸਤਿ ਸ੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਮੈਂ ਪਛਾਣਿਆ ਨਹੀਂ ਤੈਨੂੰ। ਮੈਂ ਸ਼ੀਰਾ। ਸ਼ੀਰਾ? ਸ਼ੀਰਾ ਤਾਂ ਠੀਕ ਹੈ, ਪਰ ਮੇਰਾ ਰਾਹ ਛੱਡ। ਓਏ ਕੀ ਉਹ ਬਚਾਓ। ਸੀਰੇ ਤੂੰ ਸੱਚੀ ਮਾਰਤਾ ਇਹਨੂੰ? ਝਾੜਤਾ ਗੱਡੀ? ਤੂੰ ਹੀ ਤਾਂ ਕਿਹਾ ਸੀ। ਚੱਲ ਉੱਠ ਚੱਲ। ਜਗੀਰੇ ਇੱਕ ਗੱਲ ਤਾਂ ਪੱਕੀ ਹੈ, ਮੈਂ ਆਪਣੇ ਪਿਓ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਜੋਰਾਵਰ, ਆ ਤਾਂ ਸ਼ੇਰਾ ਬਹੁਤ ਹੀ ਮਾੜਾ ਹੋਇਆ। ਮੈਨੂੰ ਪਤਾ ਹੈ ਤੈਨੂੰ ਦਾਰੇ ਵੀਰੇ ਦੇ ਚਾਚੇ ਦੀ ਮੌਤ ਦਾ ਬਹੁਤ ਦੁੱਖ ਹੈ। ਬਾਈ ਦੁੱਖ ਤਾਂ ਬਾਈ ਨੇ ਵੀ ਬਹੁਤ ਮਨਾਇਆ। ਉਹ ਤਾਂ ਧਰਤੀ 'ਚ ਨਿੱਗਰ ਗਿਆ ਜਦੋਂ ਉਹਨੂੰ ਸੀਰੇ ਦੀ ਇਸ ਕਰਤੂਤ ਦਾ ਪਤਾ ਲੱਗਿਆ। ਸ਼ੀਰੇ ਦੀ ਕਰਤੂਤ? ਹਾਂ, ਸੀਰੇ ਦੀ। ਚਾਚੇ ਨੂੰ ਹੋਰ ਕਿਸੇ ਨੇ ਨਹੀਂ ਮਾਰਿਆ, ਸੀਰੇ ਨੇ ਮਾਰਿਆ। ਪਰ ਸ਼ੀਰਾ ਕਿਉਂ ਮਾਰੂਗਾ ਚਾਚੇ ਨੂੰ? ਜਾਇਦਾਦ ਪਿੱਛੇ। ਤੂੰ ਤਾਂ ਬਾਪੂ ਤੋਂ ਹੋ ਗਿਆ ਅੱਡ। ਸ਼ੀਰੇ ਨੇ ਚਾਚੇ ਨੂੰ ਮਾਰ ਕੇ ਪੁਰਾਣੀ ਦੁਸ਼ਮਣੀ ਵਾਲਾ ਜ਼ਖਮ ਦੇੜਤਾ। ਉਹ ਚਾਹੁੰਦਾ ਆਪਾਂ ਆਪਸ ਵਿੱਚ ਲੜ ਕੇ ਮਰ ਜਾਈਏ, ਉਹ ਜਾਇਦਾਦ ਦਾ ਮਾਲਕ ਬਣ ਜੇ। ਨਾ ਤੂੰ ਹੁਣ ਇਹ ਵੀ ਦੱਸ ਦੇ, ਤੂੰ ਕੀ ਚਾਹੁੰਦਾ? ਮੈਨੂੰ ਤਾਂ ਬਾਈ ਨੇ ਕੱਲਿਆ। ਬਾਈ ਆਦਾ ਦਾਰੇ ਨੂੰ ਲੈ ਕੇ ਆਈਏ ਤਾਂ ਕਿ ਉਹ ਮਾਫੀ ਮੰਗ ਲੈ। ਤੂੰ ਐਂ ਕਰ, ਦਾਰੇ ਨੂੰ ਲੈ ਕੇ ਆ ਬਾਈ ਕੋਲੇ, ਬਾਈ ਨੇ ਮਾਫੀ ਮੰਗਣੀ ਆ। ਮਾਫੀ? ਤੇ ਉਹ ਵੀ ਮੇਰਾ ਪਿਓ। ਇਸ ਗੱਲ ਨੂੰ ਸ਼ੇਰਾ ਠੰਡੇ ਦਿਮਾਗ ਨਾਲ ਸੋਚੀ, ਅੱਗੇ ਤੇਰੀ ਮਰਜ਼ੀ। ਮੇਰੇ ਬਾਪ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ। ਅੰਦਰ ਘੇਰ ਕੇ ਬਚਿੱਤਰ ਅੰਕਲ ਵਾਲੀ ਕਰਨ ਨੂੰ ਫਿਰਦਾ ਤੇਰੇ ਨਾਲ। ਉਹੀ ਖੇਡ ਖੇਡੂ ਮੇਰਾ ਬਾਪ। ਖੇਡ ਤਾਂ ਉਹੀ ਖੇਡਾਂਗੇ, ਪਰ ਇਸ ਵਾਰ ਖੇਡਣ ਦਾ ਤਰੀਕਾ ਵੱਖਰਾ ਹੋਊਗਾ। ਮੈਂ ਕਹਿੰਦਾ ਇੱਕ ਵਾਰ ਫੇਰ ਸੋਚ ਲੈ ਵੀਰੇ। ਸਾਡੇ ਗੁਰੂਆਂ ਦੀ ਬਾਣੀ ਕਹਿੰਦੀ ਹੈ, ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ फिर हथियार चकना जायज होंदा है। चूंकर आज हमें हीलते दरगजस्त हलाल अस्त बुर्तन व शमशीर दस्त। दारिया शाबाश पुत्त, जा दारिया, मैं तेरा उसे हवेली च इंतजार करूंगी जिथे हाले भी
ਤੇਰੇ ਬਾਪੂ ਦੀਆਂ ਚੀਖਾਂ ਸੁਣਾਈ ਦਿੰਦੀਆਂ ਨੇ। ਜਾ ਪੁੱਤ ਜਾ। ਦਾਰੇ ਇੱਕ ਮਿੰਟ, ਇਹ ਨਾ ਸਮਝੀ ਕਿ ਮੈਂ ਤੈਨੂੰ ਰੋਕਣ ਆਈ ਹਾਂ। ਆਪਣੇ ਪਿਆਰ ਨੂੰ ਆਪਣੇ ਫਰਜ਼ ਦੀ ਤਾਕਤ ਬਣਾਈ ਤਾਂ ਕਿ ਉਸ ਜਗੀਰ ਸਿੰਘ ਦੀ ਮੌਤ ਹਰ ਜ਼ਾਲਿਮ ਲਈ ਇੱਕ ਮਿਸਾਲ ਬਣੇ ਤੇ ਤੇਰਾ ਬਦਲਾ ਇਸ ਦੁਨੀਆ ਲਈ ਇਤਿਹਾਸ ਬਣੇ। ਕੇਰੂ, ਅੱਜ ਤੱਕ ਮੇਰੀਆਂ ਚਾਲਾਂ ਪੁੱਠੀਆਂ ਪੈਂਦੀਆਂ ਰਹੀਆਂ ਨੇ। ਜੇ ਕਿਤੇ ਅੱਜ ਵਾਲੀ ਸਿੱਧੀ ਪੈ ਗਈ ਨਾ, ਬਾਜੀ ਮੇਰੇ ਹੱਥ 'ਚ ਹੈ। ਬਾਪੂ ਦਾਰਾ ਤਾਂ ਘਰੇ ਵੜ ਆਇਆ, ਕਹੇ ਤਾਂ ਕਰਦਿਆਂ ਘੁੱਗੂ ਚਿੱਤ ਨਹੀਂ ਹੋਏ। ਆਪਣੇ ਦੁਸ਼ਮਣ ਨੂੰ ਆਪਦੇ ਹੱਥੀਂ ਮਾਰਨ ਦਾ ਵੱਖਰਾ ਹੀ ਸਵਾਦ ਹੈ। ਉਹਦੀਆਂ ਆਂਤਰਾਂ ਤਾਂ ਮੈਂ ਪਾੜੂ। ਇਸ ਵੇਲੇ ਹੈ ਕਿੱਥੇ ਹੋ? ਕਮਰੇ 'ਚ ਵੜਿਆ ਤੇਰੇ। ਜੋਰੇ, ਮੈਥੋਂ ਮੇਰੇ ਪੁੱਤ ਦਾ ਖੂਨ, ਇਹ ਤੇਰਾ ਗੰਦਾ ਖੂਨ ਹੈ ਡੈਡ। ਜੋ ਰਹਿ ਗਿਆ ਸੀ ਉਹ ਵੀ ਨਿਕਲ ਗਿਆ। ਹੁਣ ਮੇਰੀਆਂ ਰਗਾਂ, ਮੇਰੀ ਨਸੀਬੋਂ ਮਾਂ ਦਾ ਦੁੱਧ ਬਾਕੀ ਆ, ਜਿਸ ਦਾ ਕਰਜ਼ ਮੈਂ ਉਤਾਰਨਾ। ਕਾਸ਼ ਮੈਂ ਤਾਂ ਜੰਮਦੇ ਦੇ ਗਲ ਕੁੱਟ ਦਿੰਦਾ। ਜੋਰੇ ਜੋਰੇ ਜੋਰੇ, ਕੰਮ ਔਖਾ ਲੱਗਦਾ ਵੀਰੇ। ਨਹੀਂ ਕੁਝ ਨਹੀਂ ਹੁੰਦਾ, ਤੂੰ ਠੀਕ ਹੈ? ਤੂੰ ਠੀਕ ਹੈ? ਇਹਨੂੰ ਮਾਰ ਗੋਲੀ, ਕੁਝ ਨਹੀਂ ਹੁੰਦਾ। ਜੋਰੇ ਛੋਟੇ ਵੀਰ ਨੂੰ ਜੱਫੀ ਨਹੀਂ ਪਾਏਗਾ ਵੀਰੇ, ਜੱਫੀ ਵਾਲਾ ਐ ਨਾ ਕਹਿ, ਐ ਨਾ ਕਹਿ ਮੇਰੇ ਵੀਰ। ਜੋਰੇ 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 ਜੋਰੇ। ਮੇਰੇ ਪਿਓ ਦਾ ਘਰ ਇੱਕ ਸ਼ਤਰੰਜ ਦੀ ਖੇਡ ਹੈ, ਜਿਸ ਦਾ ਸਿਰਫ ਮੈਨੂੰ ਹੀ ਪਤਾ ਹੈ। ਪਹਿਲਾਂ ਉਸ ਦੇ ਕਾਗਜ਼ ਹੱਥ 'ਚ ਕਰਾਂਗੇ, ਫਿਰ ਪਾਵਾਂਗੇ ਅਗਲੀ ਕਾਰਵਾਈ। ਪਰ ਜੋਰੇ, ਮੈਂ ਤੈਨੂੰ ਇਕੱਲੇ ਨੂੰ ਨਹੀਂ ਜਾਣ ਦੇਣਾ। ਉਹ ਵੀਰ ਤੂੰ ਫਿਕਰ ਨਾ ਕਰ, ਮੇਰਾ ਇੱਕ ਕੰਮ ਕਰ ਦੇ। ਕੀ? ਮੈਨੂੰ ਆਪਣਾ ਇੱਕ ਕੁੜਤਾ ਪਜਾਮਾ ਦੇ ਦੇ। ਕੁੜਤਾ ਪਜਾਮਾ? ਉਹ ਹਾਂ ਭਾਈ, ਕੁੜਤਾ ਪਜਾਮਾ।
ਇੱਥੇ ਕੋਈ ਕਿਸੇ ਦਾ ਨਹੀਂ, ਸਭ ਰਲੇ ਐ। ਬਹੁਤ ਯਾਰ ਯਾਰ ਕਰਦਾ ਸੀ ਨਾ, ਜਾ ਲੈ ਜਾ ਆਪਣੀ ਮਸ਼ੂਕ। ਜਿਵੇਂ ਤੈਨੂੰ ਕਿਹਾ ਗਿਆ ਨਾ, ਤੂੰ ਉਵੇਂ ਹੀ ਕਰਨਾ ਹੈ, ਠੀਕ ਹੈ? ਏਦਾਂ ਹੀ ਤੜਫਿਆ ਸੀ ਤੇਰਾ ਚਾਚਾ ਜਦੋਂ ਮੈਂ ਉਹਦੀਆਂ ਨੂੰਦਰਾਂ ਖਿੱਚੀਆਂ ਸੀ। तकड़ा खिलाड़ी है। तेरे प्यो नूं भी शतरंज खेडण दा बड़ा शौक सी। आ जा एक बाजी लाइए। ਪੁੱਤ ਤੂੰ ਆੜ ਖਾਨਾ ਤਲਿਆ ਆਓ ਤੇਰ ਤੋਂ ਟੱਕਦੇ ਮੇਰੀ ਨੂੰ ਗੱਲ ਸੁਣ ਲੈ ਤਲਿਆ ਆਓ ਤੇਰ ਤੋਂ ਟੱਕਦੇ ਮੇਰੀ ਨੂੰ ਗੱਲ ਸੁਣ ਲੈ ਤਲਿਆ। ਓਏ ਇਹਨੇ ਮੇਰੇ ਪਿਓ ਨੂੰ ਕੱਲੇ ਨੂੰ ਮਾਰਿਆ ਸੀ, ਉਦੋਂ ਕਿੱਥੇ ਮਰ ਗਿਆ ਸੀ ਸਾਰਾ ਪਿੰਡ। ਇਹ ਮੇਰਾ ਕੱਲੇ ਦਾ ਕੰਮ ਹੈ, मैं आप ही निबेड़ लूंगा। जाओ जाके अपने घर सो जाओ, जाओ। आला बेबे मैंने माफ कर दे ਜਗੀਰਿਆ, ਨਾ 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 ਨਾ, ਹੁਣ ਮਾਫੀ ਨਾ ਮੰਗ। ਯਾਦ ਕਰ ਉਹੀ ਕਾਲੀ ਬੋਲੀ ਰਾਤ ਆ, ਬੱਦਲ ਵੀ ਉਵੇਂ ਗਰਜਦੇ ਨੇ, ਬਿਜਲੀ ਵੀ ਉਵੇਂ ਕੜਕਦੀ ਆ, ਤੇ ਅੱਜ ਮੀਂਹ ਵੀ ਉਵੇਂ ਪਊਗਾ। ਬਸ ਫਰਕ ਨਹੀਂ ਅੱਜ ਮੀਂਹ ਦੇ ਪਾਣੀ ਦਾ ਰੰਗ ਤੇਰੇ ਖੂਨ ਨਾਲ ਲਾਲ ਹੋਊਗਾ। ਜਗੀਰਿਆ ਹਾਂ ਖੁਸ਼ੀਆਂ ਦੀ ਫੁੱਲਵਾੜੀ ਵਿੱਚ ਉਹਨੇ ਅੱਗ ਮਚਾਈ, ਹਾਸਿਆਂ ਵੇਲੇ ਅੰਮੜੀ ਤੇਰੀ ਬਹੁਤ ਰਵਾਈ, ਨੱਤ ਪਾ ਦੇ ਉਸ ਜ਼ਬਰ ਨੂੰ ਹਾਏ ਜ਼ਬਰ ਨੂੰ, ਨੱਤ ਪਾ ਦੇ ਉਸ ਜ਼ਬਰ ਨੂੰ ਤਾਂ ਫਿਰਦਾ ਖੁੱਲਿਆ। ਆਓ ਤੇਰੇ ਤੋਂ ਟੱਕਦੇ ਮੇਰੀ ਨੂੰ ਗੱਲ ਸੁਣ ਲੈ ਦਲਿਆ, ਆਓ ਤੇਰੇ ਤੋਂ ਟੱਕਦੇ ਮੇਰੀ ਨੂੰ ਗੱਲ ਸੁਣ ਲੈ ਦਲਿਆ।
ਅੱਜ ਦੀ ਦੇ ਪਾਣੀ ਦਾ ਰੰਗ ਤੇਰੇ ਖੂਨ ਨਾਲ ਲਾਲ ਹੋਊਗਾ ਜਗੀਰਿਆ। ਸੀਨੇ ਵਿੱਚ ਅਣਖਾਂ ਦੇ ਖੂਨ ਖੋਲਦੇ ਹੁੰਦਾ ਏ ਜ਼ੁਲਮ ਜਿੱਥੇ ਉੱਥੇ ਮੋੜਦੇ ਹਟਦੇ ਨਹੀਂ ਕਦੇ ਆਈ ਉੱਤੇ ਆਉਣ ਤੋਂ ਮੁੱਕਣੇ ਨਹੀਂ ਹੁੰਦੇ ਕਿਸੇ ਦੇ ਮਕਾਨ ਤੋਂ ਮੁੱਕਣੇ ਨਹੀਂ ਹੁੰਦੇ ਕਿਸੇ
ਅੱਜ ਜ਼ੋਰ ਦਿਖਾਉਣਾ ਚੱਕੀ ਜਿਸਨੇ ਜੇ ਪਾਉਣਾ ਹੋ ਬਦਲਾ ਲੈਣਾ ਬਾਪ ਦਾ ਹੈ ਬਾਪ ਦਾ ਹੈ ਬਾਪ ਦਾ ਇਹਨੇ ਮੇਰੇ ਪਿਓ ਨੂੰ ਕਦੇ ਨਹੀਂ ਮਾਰਿਆ ਸੀ ਉਹਨੂੰ ਕਿੱਥੇ ਮਾਰ ਗਿਆ ਕਹੋ ਦੱਸਣਾ ਉਹਨੂੰ ਹੈ ਮੇਰੇ ਇਹ ਕਾਰ ਦੇਖੀ ਪੈਣਾ ਜਾਵਣ ਹੋਏ ਕਿਤੇ ਖੂਨ ਚ ਅੜਕਾਂ ਆ ਇੱਕੋ ਹੱਲੇ ਪੱਟ ਦੇ ਵੈਰੀ ਦੀਆਂ ਮੜਕਾਂ ਓ ਸ਼ੇਰਾਂ ਵਰਗਾ ਇਧਰ ਨਿਕਲ ਜਿਓ ਦਾਦਾ ਪੁੱਤ ਤੂੰ ਹੈ ਪੁੱਤ ਤੂੰ ਸ਼ੇਰਾਂ ਵਰਗਾ ਪੁੱਤ ਤੂੰ ਖਾਨਾ ਤਲਿਆ ਆਓ ਚਰ ਤੋਂ ਟੱਕਰੇ ਵੈਰੀ ਨੂੰ ਗੱਲ ਸੁਣ ਲੈ अच्छा वाला बंदा वहाँ देख रहा है भैया इधर देखो सर को भी वैसे ही फंसाए थे हमने सर को खुशियां दी फुलवाड़ी विच आने अग मचाई हंसे मेरे अम्बड़ी तेरी बहुत रवाई नट पादे इस सबर नू भैया नथ पादे उस जबर नू बहुता फिरदा खुलिया आओ चर तो टकरे सुन लग लिया